ਅੱਜ ਬਾਦਲਾਂ ਨੂੰ ਪੰਥ ਅਤੇ ਪੰਜਾਬ ਦੇ ਮੁੱਦੇ ਜ਼ਿਆਦੇ ਆ ਗਏ ਆ। ਪਰ ਜਦੋਂ ਇਹਨਾਂ ਦੀ ਤੂਤੀ ਬੋਲਦੀ ਸੀ, ਜਦੋਂ ਇਹਨਾਂ ਦੀ ਸਰਕਾਰ ਸੀ, ਉਦੋਂ ਇਹ ਪੰਥ ਨੂੰ ਵੀ ਕੁੱਟਦੇ ਸੀ ਤੇ ਪੰਜਾਬ ਨੂੰ ਵੀ ਕੁੱਟਦੇ ਸੀ। ਸ਼੍ਰੋਮਣੀ ਕਮੇਟੀ ਜੋ ਬਾਦਲਾਂ ਦੇ ਅਧੀਨ ਚੱਲਦੀ ਏ, ਬਾਦਲਾਂ ਦੇ ਕਬਜ਼ੇ ਹੇਠ ਆ। ਸ਼੍ਰੋਮਣੀ ਕਮੇਟੀ ਦੇ ਚਾਹੇ ਮੈਨੇਜਰ ਹੋਣ, ਚਾਹੇ ਸਕੱਤਰ ਹੋਣ, ਚਾਹੇ ਪ੍ਰਧਾਨ ਹੋਵੇ, ਉਹ ਸਾਰੇ ਇਹਨਾਂ ਦੀ ਕਠਪੁਤਲੀ ਬਣੇ ਹੋਏ ਸਨ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਕਰਦੇ ਰਹੇ ਸੀ। ਅੱਜ ਤੁਹਾਨੂੰ ਜਿਹੜਾ ਆ ਖੁਦ ਦੇਖੋ ਉਹੀ ਕੰਮ ਜਿਹੜੇ ਆ ਉਹ ਕਰਨੇ ਪੈ ਗਏ। ਤੁਹਾਨੂੰ ਤਾਂ ਕਰਨੇ ਪੈ ਗਏ ਨਾ ਕਿਉਂਕਿ ਹੁਣ ਤੁਸੀਂ ਪੰਥਕ ਬਣਨ ਦੇ ਡਰਾਮੇ ਕਰ ਰਹੇ ਹੋ। ਤੁਸੀਂ ਤਾਂ ਉਦੋਂ ਵੀ ਮਾਰਚ ਪ੍ਰਦਰਸ਼ਨ ਕੀਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ। ਸ਼੍ਰੋਮਣੀ ਕਮੇਟੀ ਨੇ ਤਾਂ ਉਦੋਂ ਵੀ ਕੋਈ ਨਿੰਦਾ ਮਤਾ ਪਾਸ ਨਹੀਂ ਕੀਤਾ। ਤੁਸੀਂ ਤਾਂ ਸਿਰਸੇ ਵਾਲੇ ਨੂੰ ਜਿਹੜਾ ਆ ਉਹ ਬਿਨਾਂ ਮੰਗਿਆ ਮੁਆਫੀਆਂ ਦਿੰਦੇ ਰਹੇ ਹੋ। ਜੇ ਇੱਥੇ ਬਾਦਲਾਂ ਦੀ ਸਰਕਾਰ ਹੁੰਦੀ ਤਾਂ ਫਿਰ ਜਿੰਨੀ ਵੀ ਸ਼੍ਰੋਮਣੀ ਕਮੇਟੀ ਬਾਹਰ ਨਿਕਲੀ ਹੈ ਨਾ ਇਸ ਸਮੇਂ ਐਮਰਜੈਂਸੀ ਫਿਲਮ ਬੰਦ ਕਰਵਾਉਣ ਦੇ ਲਈ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ, ਤਾਂ ਫਿਰ ਇਹਨਾਂ ਦਾ ਇੱਕ ਵੀ ਬੰਦਾ ਬਾਹਰ ਨਹੀਂ ਸੀ ਨਿਕਲਦਾ। ਅੱਜ ਬਾਦਲਾਂ ਨੂੰ ਪੰਥ ਅਤੇ ਪੰਜਾਬ ਦੇ ਮੁੱਦੇ ਜ਼ਿਆਦੇ ਆ ਗਏ ਆ। ਪਰ ਜਦੋਂ ਇਹਨਾਂ ਦੀ ਤੂਤੀ ਬੋਲਦੀ ਸੀ, ਜਦੋਂ ਇਹਨਾਂ ਦੀ ਸਰਕਾਰ ਸੀ, ਉਦੋਂ ਇਹ ਪੰਥ ਨੂੰ ਵੀ ਕੁੱਟਦੇ ਸੀ ਤੇ ਪੰਜਾਬ ਨੂੰ ਵੀ ਕੁੱਟਦੇ ਸੀ। ਇਹ ਉਦੋਂ ਪੰਥ ਨੂੰ ਵੀ ਨਹੀਂ ਕੁਝ ਜਾਣਦੇ ਸੀ ਤੇ ਪੰਜਾਬ ਨੂੰ ਵੀ ਨਹੀਂ ਕੁਝ ਜਾਣਦੇ ਸੀ। ਤੇ ਸ਼੍ਰੋਮਣੀ ਕਮੇਟੀ ਜੋ ਬਾਦਲਾਂ ਦੇ ਅਧੀਨ ਚੱਲਦੀ ਏ, ਬਾਦਲਾਂ ਦੇ ਕਬਜ਼ੇ ਹੇਠ ਆ। ਸ਼੍ਰੋਮਣੀ ਕਮੇਟੀ ਦੇ ਚਾਹੇ ਮੈਨੇਜਰ ਹੋਣ, ਚਾਹੇ ਸਕੱਤਰ ਹੋਣ, ਚਾਹੇ ਪ੍ਰਧਾਨ ਹੋਵੇ, ਉਹ ਸਾਰੇ ਇਹਨਾਂ ਦੀ ਕਠਪੁਤਲੀ ਬਣੇ ਹੋਏ ਸਨ। ਪਰ ਜਦੋਂ ਹੁਣ ਇਹਨਾਂ ਦੇ ਪੱਲੇ ਕੁਝ ਨਹੀਂ ਰਿਹਾ ਤਾਂ ਦੇਖੋ ਹੁਣ ਇਹ ਪੰਥਕ ਬਣਨ ਦੇ ਇਹਨਾਂ ਨੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਆ। ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਸੀਂ ਦੇਖਿਆ ਹੀ ਹੋਵੇਗਾ ਕਿ ਕੱਲ ਜਦੋਂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਪੰਜਾਬ ਦੇ ਸਿਨੇਮੇ ਘਰਾਂ ਦੇ ਵਿੱਚ ਚੱਲਣੀ ਸੀ ਤੇ ਜਿੱਥੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ, ਸਰਗਰਮ ਨੌਜਵਾਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਡਟ ਕੇ ਵਿਰੋਧ ਕੀਤਾ ਇਸ ਫਿਲਮ ਦਾ, ਸਿਨੇਮੇ ਘਰਾਂ ਦੇ ਵਿੱਚੋਂ ਬੰਦ ਕਰਵਾਈ, ਉੱਥੇ ਹੀ ਅੱਜ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਸ਼੍ਰੋਮਣੀ ਕਮੇਟੀ ਵੀ ਜਿਹੜੀ ਆ ਉਹ ਸਰਗਰਮ ਹੋਈ। ਸ਼੍ਰੋਮਣੀ ਕਮੇਟੀ ਵੀ ਆਪਣੀਆਂ ਖੁੱਡਾਂ ਦੇ ਵਿੱਚੋਂ, ਸ਼੍ਰੋਮਣੀ ਕਮੇਟੀ ਵਾਲੇ ਵੀ ਆਪਣੇ ਆਲ੍ਹਣਿਆਂ ਦੇ ਵਿੱਚੋਂ ਬਾਹਰ ਨਿਕਲੇ ਤੇ ਉਹਨਾਂ ਨੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਜਿਹੜਾ ਬੰਦ ਆ ਉਹ ਕਰਵਾਇਆ। ਇਹ ਸ਼ਲਾਘਾਯੋਗ ਉਪਰਾਲਾ ਆ, ਕਰਨਾ ਚਾਹੀਦਾ ਆ। ਪੰਥ ਤੇ ਇਸੇ ਕਰਕੇ ਹੀ ਪਿੱਟਦਾ ਆ ਕਿ ਜੋ ਸ਼੍ਰੋਮਣੀ ਕਮੇਟੀ ਦੇ ਅਤੇ ਪੰਥ ਦੇ ਪ੍ਰਤੀ ਉਹਨਾਂ ਦੇ ਕਾਰਜ ਸੀ ਉਹ ਸ਼੍ਰੋਮਣੀ ਕਮੇਟੀ ਨਹੀਂ ਕਰ ਰਹੀ ਸੀ, ਉਹ ਬਾਦਲਾਂ ਦੀ ਭਗਤੀ 'ਚ ਲੀਨ ਹੋ ਚੁੱਕੀ ਸੀ। ਪਰ ਕੱਲ ਦੇਖੋ ਕਿ ਸ਼੍ਰੋਮਣੀ ਕਮੇਟੀ ਵਾਲੇ ਜਿੰਨੇ ਵੀ ਮੈਨੇਜਰ ਸਨ, ਇਹਨਾਂ ਦੇ ਸਕੱਤਰ ਸਨ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਦੇ ਤਹਿਤ ਸਿਨੇਮੇ ਘਰਾਂ ਦੇ ਅੱਗੇ ਗਏ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ, ਮੈਨੇਜਰਾਂ ਨੇ, ਸਕੱਤਰਾਂ ਨੇ, ਮੁਲਾਜ਼ਮਾਂ ਨੇ, ਇਹਨਾਂ ਦੇ ਹੋਰ ਅਧਿਕਾਰੀਆਂ ਨੇ ਹੱਥਾਂ ਦੇ ਵਿੱਚ ਕਾਲੇ ਝੰਡੇ ਫੜੇ ਹੋਏ ਸੀ, ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਸੀ। ਉਥੇ ਜ਼ਿੰਦਾਬਾਦ ਵੀ ਕਰਦੇ ਪਏ ਸੀ ਤੇ ਮੁਰਦਾਬਾਦ ਵੀ ਕਰਦੇ ਪਏ ਸੀ। ਹੁਣ ਮੈਂ ਆਪਣੀ ਗੱਲ ਉੱਤੇ ਆਵਾਂ। ਖਾਲਸਾ ਜੀ, ਅੱਜ ਮੈਂ ਸੰਗਤਾਂ ਦੇ ਸਨਮੁਖ ਤਾਂ ਹੋਇਆ ਆ, ਵਿਚਾਰ ਤਾਂ ਸਾਂਝੇ ਕਰਨ ਲੱਗਾ ਆ ਕਿ ਜਦੋਂ ਪੰਥਕ ਗੁਰਸਿੱਖ, ਪੰਥਕ ਜਥੇਬੰਦੀਆਂ ਦੇ ਨੌਜਵਾਨ, ਪੰਥਕ ਜਥੇਬੰਦੀਆਂ ਦੇ ਆਗੂ, ਸੰਗਤਾਂ ਇਹੋ ਜਿਹੀਆਂ ਸਿੱਖ ਵਿਰੋਧੀ ਫਿਲਮਾਂ ਨੂੰ ਰੁਕਵਾਉਣ ਦੇ ਵਾਸਤੇ ਸੜਕਾਂ ਤੇ ਉਤਰਦੀਆਂ ਹੁੰਦੀਆਂ ਸਨ, ਸਿਨੇਮੇ ਘਰਾਂ ਦੇ ਵਿੱਚ ਜਾ ਕੇ ਫਿਲਮਾਂ ਬੰਦ ਕਰਵਾਈਆਂ ਜਾਂਦੀਆਂ ਸਨ, ਤਾਂ ਉਦੋਂ ਇਹ ਸ਼੍ਰੋਮਣੀ ਕਮੇਟੀ ਵਾਲੇ ਮੈਨੇਜਰ, ਸਕੱਤਰ ਪੰਥਕ ਜਥੇਬੰਦੀਆਂ ਦੇ ਸਿੰਘਾਂ ਦੇ ਉੱਤੇ ਹੱਸਦੇ ਹੁੰਦੇ ਸੀ, ਤਾੜੀਆਂ ਮਾਰਦੇ ਹੁੰਦੇ ਸੀ। ਜਦੋਂ ਵੀ ਕੋਈ ਪੰਥ ਅਤੇ ਪੰਜਾਬ ਦਾ ਮੁੱਦਾ ਹੁੰਦਾ ਸੀ ਤਾਂ ਪੰਥਕ ਜਜ਼ਬੇ ਵਾਲੇ ਗੁਰਸਿੱਖ ਸੰਘਰਸ਼ ਕਰਦੇ ਹੁੰਦੇ ਸਨ। ਉਹ ਭਾਰਤ ਸਰਕਾਰ ਦੇ ਵਿਰੁੱਧ ਜੂਝਦੇ ਹੁੰਦੇ ਸਨ। ਪੰਜਾਬ ਸਰਕਾਰ ਚਾਹੇ ਉਹ ਬਾਦਲਾਂ ਦੀ ਹੋਵੇ, ਚਾਹੇ ਕੈਪਟਨ ਦੀ ਹੋਵੇ, ਉਹਦੇ ਵਿਰੁੱਧ ਸੰਘਰਸ਼ ਕਰਦੇ ਹੁੰਦੇ ਸਨ। ਪਰ ਸ਼੍ਰੋਮਣੀ ਕਮੇਟੀ ਵਾਲੇ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕੇ ਤੇ ਉਹਨਾਂ ਪੰਥਕ ਗੁਰਸਿੱਖਾਂ ਦਾ ਬੜਾ ਮਜ਼ਾਕ ਉਡਾਉਂਦੇ ਹੁੰਦੇ ਸਨ। ਉਹਨਾਂ ਨੂੰ ਕਹਿੰਦੇ ਹੁੰਦੇ ਸਨ ਕਿ ਇਹਨਾਂ ਦਾ ਤਾਂ ਕੰਮ ਹੀ ਆ ਜੀ ਨਾਅਰੇ ਲਾਉਣਾ, ਇਹਨਾਂ ਦਾ ਕੰਮ ਹੀ ਆ ਜੀ ਜਿੰਦਾਬਾਦ ਕਰਨਾ, ਇਹ ਤਾਂ ਜੀ ਕਾਲੇ ਝੰਡੇ ਜਿਹੜੇ ਫੜ ਕੇ ਸੜਕਾਂ ਦੇ ਉੱਤੇ ਉਤਰ ਜਾਂਦੇ ਆ, ਇਹਨਾਂ ਦਾ ਕੰਮ ਹੀ ਆ ਧਰਨੇ ਲਾਉਣਾ, ਇਹਨਾਂ ਦਾ ਕੰਮ ਹੀ ਆ ਮੋਰਚੇ ਲਾਉਣਾ, ਇਹਨਾਂ ਨੂੰ ਤਾਂ ਵਿਦੇਸ਼ਾਂ ਦੇ ਵਿੱਚੋਂ ਡਾਲਰ ਆਉਂਦੇ ਆ। ਤੇ ਸ਼੍ਰੋਮਣੀ ਕਮੇਟੀ ਵਾਲਿਓ, ਦੇਖਿਆ ਫਿਰ ਉਸ ਵਾਹਿਗੁਰੂ ਪ੍ਰਮਾਤਮਾ ਦਾ ਇਨਸਾਫ। ਤੁਸੀਂ ਵੀ ਆ ਗਏ ਨਾ ਸੜਕਾਂ ਦੇ ਉੱਤੇ, ਜਿਹੜੀਆਂ ਗੱਲਾਂ ਦੇ ਉੱਤੇ ਤੁਸੀਂ ਦੂਜਿਆਂ ਦਾ ਮਜ਼ਾਕ ਬਣਾਉਂਦੇ ਹੁੰਦੇ ਸੀ ਤੇ ਦਫ਼ਤਰਾਂ ਦੇ ਵਿੱਚ ਬੈਠ ਕੇ ਹੱਸਦੇ ਹੁੰਦੇ ਸੀ। ਤੁਹਾਨੂੰ ਆਪਣੀ ਸੱਤਾ ਦਾ ਬੜਾ ਹੰਕਾਰ ਸੀ। ਬਾਦਲ ਦੀ ਜਦੋਂ ਸਰਕਾਰ ਸੀ, ਤੁਸੀਂ ਤਾਂ ਨਸ਼ੇ ਦੇ ਵਿੱਚ, ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋਏ ਫਿਰਦੇ ਸੀ ਤੇ ਪੰਥਕ ਗੁਰਸਿੱਖਾਂ ਦੇ ਉੱਤੇ ਹੱਸਦੇ ਹੁੰਦੇ ਸੀ। ਅੱਜ ਫਿਰ ਫੜਨੇ ਪੈ ਗਏ ਨਾ ਕਾਲੇ ਝੰਡੇ, ਅੱਜ ਫਿਰ ਸੜਕਾਂ ਤੇ ਉਤਰਨਾ ਪੈ ਗਿਆ ਨਾ, ਅੱਜ ਫਿਰ ਤੁਸੀਂ ਵੀ ਜਿੰਦਾਬਾਦ ਮੁਰਦਾਬਾਦ ਕਰਦੇ ਪਏ ਹੋ ਨਾ। ਅਸੀਂ ਤਾਂ ਚਾਹੁੰਦੇ ਸੀ ਕਿ ਤੁਸੀਂ ਪੰਥਕ ਹਿੱਤਾਂ ਦੀ, ਪੰਥਕ ਹੱਕਾਂ ਦੀ ਰਾਖੀ ਕਰੋ, ਆਵਾਜ਼ ਬੁਲੰਦ ਕਰੋ, ਪਰ ਤੁਸੀਂ ਬਾਦਲਾਂ ਦੀ ਭਗਤੀ 'ਚ ਇੰਨੇ ਲੀਨ ਹੋ ਗਏ ਸੀ ਕਿ ਬਸ ਤੁਸੀਂ ਏਸੀ ਵਾਲੇ ਦਫ਼ਤਰਾਂ ਦੇ ਵਿੱਚ ਬੈਠੇ ਸੀ ਤੇ ਪੰਥ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਈ ਜਾਵੇ, ਪੰਥ ਦਾ ਜਿੰਨਾ ਮਰਜ਼ੀ
ਕੋਈ ਨੁਕਸਾਨ ਹੋ ਜਾਏ, ਕੋਈ ਸਿੰਘਾਂ ਦੇ ਕਤਲ ਹੋ ਜਾਣ, ਕੋਈ ਸਿੰਘ ਫੱਟੜ ਹੋ ਜਾਣ, ਤੁਹਾਨੂੰ ਕੋਈ ਜਿਹੜਾ ਆ ਲੈਣਾ ਦੇਣਾ ਨਹੀਂ ਹੁੰਦਾ ਸੀ। ਤੁਸੀਂ ਸਗੋਂ ਹੱਸਦੇ ਹੁੰਦੇ ਸੀ। ਅਸੀਂ ਉਹ ਸਮੇਂ ਦੇਖੇ ਆ ਜਦੋਂ ਸਕੱਤਰ ਪ੍ਰਤਾਪ ਸਿੰਘ ਵਰਗੇ ਵੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਕੱਲ ਇਹਨਾਂ ਨੇ ਹੱਥ ਵਿੱਚ ਪੋਸਟਰ ਫੜਿਆ ਸੀ, ਝੰਡੀਆਂ ਫੜੀਆਂ ਸੀ, ਉੱਥੇ ਜ਼ਿੰਦਾਬਾਦ ਕਰ ਰਹੇ ਸੀ, ਫਿਲਮ ਦਾ ਵਿਰੋਧ ਕਰ ਰਹੇ ਸੀ। ਤੇ ਜਦੋਂ ਇਹੀ ਕੁਝ ਹੋਰ ਪੰਥਕ ਗੁਰਸਿੱਖ ਕਰਦੇ ਹੁੰਦੇ ਸੀ ਤਾਂ ਇਹ ਸਾਰੇ ਵੀਰ ਉਦੋਂ ਤਾੜੀਆਂ ਮਾਰ ਮਾਰ ਕੇ ਹੱਸਦੇ ਹੁੰਦੇ ਸੀ। ਪਰ ਪ੍ਰਮਾਤਮਾ ਨੇ ਤੁਹਾਨੂੰ ਵੀ ਜਿਹੜਾ ਆ ਉੱਥੇ ਉਹ ਲਿਆ ਦਿੱਤਾ ਆ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਕਰਦੇ ਰਹੇ ਸੀ। ਅੱਜ ਤੁਹਾਨੂੰ ਜਿਹੜਾ ਆ ਖੁਦ ਦੇਖੋ ਉਹੀ ਕੰਮ ਜਿਹੜੇ ਆ ਉਹ ਕਰਨੇ ਪੈ ਗਏ। ਤੁਹਾਨੂੰ ਤਾਂ ਕਰਨੇ ਪੈ ਗਏ ਨਾ ਕਿਉਂਕਿ ਹੁਣ ਤੁਸੀਂ ਪੰਥਕ ਬਣਦੇ ਡਰਾਮੇ ਕਰ ਰਹੇ ਹੋ। ਤੁਹਾਨੂੰ ਸੱਤਾ ਚਾਹੀਦੀ ਆ। ਬਾਦਲ ਪਰਿਵਾਰ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਆ, ਸ਼੍ਰੋਮਣੀ ਕਮੇਟੀ ਦਾ ਜਿਹੜਾ ਬੁਰਾ ਆ ਉਹ ਹਾਲ ਹੋ ਚੁੱਕਾ ਆ। ਤੁਸੀਂ ਤਾਂ ਹੁਣ ਇੱਕ ਸਿੱਖਾਂ ਨੂੰ ਭਰਮਾਉਣ ਦਾ ਜਿਹੜਾ ਯਤਨ ਆ ਉਹ ਕਰ ਰਹੇ ਹੋ। ਤੁਸੀਂ ਤਾਂ ਪੰਥਕ ਸਫਾਂ ਦੇ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦੇ ਹੋ। ਔਰ ਦੂਜੇ ਪਾਸੇ ਜਿਹੜੇ ਪੰਥਕ ਗੁਰਸਿੱਖ ਸਨ ਜੋ ਦਹਾਕਿਆਂ ਤੋਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਲਈ, ਪੰਥ ਦੀ ਚੜ੍ਹਦੀ ਕਲਾ ਦੇ ਲਈ ਡਟਵਾਂ ਸੰਘਰਸ਼ ਕਰਦੇ ਆ ਰਹੇ ਆ, ਗੋਲੀਆਂ ਖਾਂਦੇ ਆ, ਆਪਣੇ ਸੀਨੇ ਦੇ ਵਿੱਚ ਆਪਣਾ ਜਿਹੜਾ ਖੂਨ ਡੋਲਦੇ ਆ, ਸਰਕਾਰਾਂ ਦੇ ਨਾਲ ਜਿਹੜਾ ਆ ਜੂਝਦੇ ਆ, ਗ੍ਰਿਫਤਾਰੀਆਂ ਹੁੰਦੀਆਂ ਆ। ਉਹਨਾਂ ਦੇ ਅੰਦਰ ਤਾਂ ਗੁਰੂ ਪ੍ਰਤੀ ਪਿਆਰ ਸੀ, ਉਹਨਾਂ ਦੇ ਵਿੱਚ ਤਾਂ ਪੰਥਕ ਜਜ਼ਬਾ ਬੁਲੰਦ ਸੀ। ਉਹ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਚਨਾਂ ਦੇ ਪਹਿਰੇਦਾਰ ਸਨ ਤੇ ਉਸ ਸੰਘਰਸ਼ ਨੂੰ ਜਾਰੀ ਰੱਖ ਰਹੇ ਸਨ। ਉਹ ਸ਼ਹੀਦਾਂ ਨੂੰ ਪਿਆਰ ਕਰਦੇ ਸਨ। ਉਹ ਤੁਹਾਡੇ ਵਾਂਗ ਏਦਾਂ ਡਰਾਮੇਬਾਜ਼ੀਆਂ ਨਹੀਂ ਕਰਦੇ ਸੀ, ਤੁਹਾਡੇ ਵਾਂਗ ਪੰਥ ਦੇ ਨਾਲ ਗਦਾਰੀਆਂ ਨਹੀਂ ਕਰਦੇ ਸੀ। ਮੈਂ ਜਦੋਂ ਤੁਹਾਡੀਆਂ ਕੱਲ ਤਸਵੀਰਾਂ ਦੇਖੀਆਂ ਨਾ ਕਿ ਸ਼੍ਰੋਮਣੀ ਕਮੇਟੀ ਵਾਲੇ ਮੈਨੇਜਰ ਪ੍ਰਤਾਪ ਸਿੰਘ, ਜਿਹੜੇ ਪਹਿਲਾਂ ਮੈਨੇਜਰ ਰਹਿ ਚੁੱਕੇ ਆ, ਹੁਣ ਸ਼ਾਇਦ ਉਹ ਸਕੱਤਰ ਹੀ ਆ, ਤੇ ਉਹ ਦੇਖੋ ਕਿ ਇੱਕ ਡੀਸੀ ਨੂੰ ਮੈਮੋਰੰਡਮ ਸੌਂਪਦੇ ਪਏ ਆ। ਪਰ ਜਦੋਂ ਇਹੀ ਕੁਝ ਪੰਥਕ ਜਥੇਬੰਦੀਆਂ ਦੇ ਗੁਰਸਿੱਖ ਕਰਦੇ ਹੁੰਦੇ ਸੀ ਪੰਥਕ ਹਿੱਤਾਂ ਦੀ ਰਾਖੀ ਦੇ ਲਈ, ਤੇ ਤੁਸੀਂ ਖਬਰਾਂ ਪੜ੍ਹ ਕੇ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਬੜਾ ਹੱਸਦੇ ਹੁੰਦੇ ਸੀ। ਤੁਹਾਨੂੰ ਤਾਂ ਇਹ ਸੀ ਕਿ ਤੁਹਾਨੂੰ ਤਾਂ ਕੁਰਸੀਆਂ ਮਿਲੀਆਂ ਹੋਈਆਂ ਆ, ਤੁਹਾਡਾ ਰਾਜ ਭਾਗ ਚੱਲਦਾ ਆ, ਪੰਥ ਭਾਵੇਂ ਢੱਠੇ ਖੂਹ ਦੇ ਵਿੱਚ ਜਾਵੇ। ਲੇਕਿਨ ਪੰਥ ਬਹੁਤ ਡਾਢਾ ਆ, ਪੰਥ ਬਹੁਤ ਬੇਅੰਤ ਆ। ਪੰਥ ਨੇ ਦੇਖੋ ਅੱਜ ਤੁਹਾਨੂੰ ਕਿੱਥੇ ਲਿਆ ਸੁੱਟਿਆ ਆ। ਪਰ ਕੋਈ ਨਾ, ਜੇ ਤੁਸੀਂ ਪੰਥਕ ਹਿੱਤਾਂ ਦੀ ਰਾਖੀ ਕਰੋਗੇ ਸੱਚੇ ਦਿਲੋਂ ਤਾਂ ਗੁਰੂ ਪੰਥ ਤੁਹਾਨੂੰ ਮਾਨ ਸਤਿਕਾਰ ਵੀ ਦੇਵੇਗਾ ਜਿਵੇਂ ਪਹਿਲਾਂ ਦਿੰਦਾ ਰਿਹਾ ਆ। ਪਰ ਜੇਕਰ ਤੁਸੀਂ ਇਹ ਡਰਾਮੇਬਾਜ਼ੀਆਂ ਹੀ ਕੀਤੀਆਂ ਆ ਤੇ ਜੇ ਤੁਸੀਂ ਸਿਰਫ ਤੁਹਾਡੀ ਦੌੜ ਸੱਤਾ ਲੈਣ ਤੱਕ ਹੀ ਸੀਮਤ ਆ ਤੇ ਕੋਈ ਗੱਲ ਨਹੀਂ, ਪੰਥ ਫਿਰ ਵੀ ਤੁਹਾਨੂੰ ਤੁਹਾਡੇ ਪਾਪਾਂ ਦੀ ਜਿਹੜੀ ਸਜ਼ਾ ਆ ਉਹ ਜ਼ਰੂਰ ਦੇਵੇਗਾ। ਤੁਹਾਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਲਿਆ ਦਿੱਤਾ ਆ ਨਾ, ਤੇ ਤੁਸੀਂ ਹੁਣ ਫਰਸ਼ਾਂ ਤੋਂ ਵੀ ਜਿਹੜਾ ਥੱਲੇ ਖੱਡ ਦੇ ਵਿੱਚ ਡਿੱਗੋਗੇ, ਤੁਸੀਂ ਪਤਾਲ ਦੇ ਵਿੱਚ ਜਿਹੜਾ ਆ ਉਹ ਡਿੱਗੋਗੇ। ਯਾਦ ਕਰੋ ਉਹ ਦਿਨ ਜਦੋਂ ਪੰਥਕ ਗੁਰਸਿੱਖ ਬੰਦੀ ਸਿੰਘਾਂ ਦੀ ਰਿਹਾਈਆਂ ਦੇ ਲਈ ਸੰਘਰਸ਼ ਕਰਦੇ ਹੁੰਦੇ ਸੀ। ਪਰ ਉਦੋਂ ਬਾਦਲਾਂ ਦੀ ਪੁਲਿਸ, ਬਾਦਲ ਸਰਕਾਰ ਦੇ ਜਿੰਨੇ ਵੀ ਅਧਿਕਾਰੀ ਆ ਜਾਂ ਬਾਦਲਾਂ ਦੇ ਜਿੰਨੇ ਵੀ ਮੈਂਬਰ ਆ, ਇਹਨਾਂ ਦੇ ਆਗੂ ਆ, ਜਾਂ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਮੈਨੇਜਰ ਅਧਿਕਾਰੀ ਆ, ਤੁਸੀਂ ਸਾਰੇ ਹੱਸਦੇ ਹੁੰਦੇ ਸੀ ਨਾ। ਯਾਦ ਆ ਨਾ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ ਤੇ ਗੁਰਦੁਆਰਾ ਅੰਬ ਸਾਹਿਬ ਬੈਠੇ ਸੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਉਹ ਕਿਵੇਂ ਦੇ ਬਿਆਨ ਦਿੰਦੇ ਹੁੰਦੇ ਸੀ। ਉਹ ਲੱਗਦਾ ਹੀ ਨਹੀਂ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆ ਉਹ ਤਾਂ ਇੰਜ ਲੱਗਦਾ ਸੀ ਕਿ ਜਿਵੇਂ ਕੋਈ ਸਿੱਖੀ ਦਾ ਦੁਸ਼ਮਣ, ਜਿਵੇਂ ਕੋਈ ਮੱਸਾ ਰੰਗੜ, ਜਿਵੇਂ ਕੋਈ ਅਬਦਾਲੀ, ਜਿਵੇਂ ਕਿਸੇ ਜ਼ਕਰੀਆ ਖਾਨ ਦਾ, ਇੰਦਰਾ ਗਾਂਧੀ ਦਾ, ਜਨਰਲ ਡਾਇਰ ਦਾ ਬਿਆਨ ਹੋਵੇ। ਉਹਨਾਂ ਦੀ ਰੂਹ ਤੁਹਾਡੇ ਵਿੱਚ ਜਿਹੜੀ ਪ੍ਰਵੇਸ਼ ਆ ਉਹ ਕਰ ਚੁੱਕੀ ਹੋਈ ਸੀ। ਕਿਵੇਂ ਤੁਸੀਂ ਬੰਦੀ ਸਿੰਘਾਂ ਦੇ ਸੰਘਰਸ਼ ਦਾ ਜਿਹੜਾ ਵਿਰੋਧ ਆ ਉਹ ਕੀਤਾ, ਕਿਵੇਂ ਭੁੱਲ ਜਾਈਏ। ਤੁਸੀਂ ਗੁਰਦੁਆਰਾ ਅੰਬ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਾਲਿਓ, ਤੁਹਾਨੂੰ ਕਹਿ ਰਿਹਾ ਆ, ਯਾਦ ਆ ਨਾ? ਨਹੀਂ ਯਾਦ ਤਾਂ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਸਾਰੀਆਂ ਪੁਰਾਣੀਆਂ ਅਖਬਾਰਾਂ ਪਈਆਂ ਆ ਨਾ, ਜਿਹੜੀ ਭਾਈ ਸੰਤੋਖ ਸਿੰਘ ਜੀ ਦੇ ਨਾਂ ਦੇ ਉੱਤੇ ਲਾਇਬ੍ਰੇਰੀ ਆ ਸ੍ਰੀ ਦਰਬਾਰ ਸਾਹਿਬ ਆਟਾ ਮੰਡੀ ਗੇਟ ਵਾਲੇ ਪਾਸੇ, ਉੱਥੇ ਅਖਬਾਰਾਂ ਪੜ੍ਹ ਕੇ ਦੇਖੋ ਕਿ ਸ਼੍ਰੋਮਣੀ ਕਮੇਟੀ 2013, 14, 15 ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਖਿਲਾਫ ਕਿੰਨੇ ਬਿਆਨ ਦਿੰਦੀ ਹੁੰਦੀ ਸੀ। ਤੁਸੀਂ ਰਿਹਾਈ ਨਹੀਂ ਹੋਣ ਦਿੰਦੇ ਸੀ। ਤੁਹਾਨੂੰ ਚਾਹੀਦਾ ਸੀ ਕਿ ਬਸ ਬਾਦਲ ਸਰਕਾਰ ਨੂੰ ਕੁਝ ਨਾ ਹੋਵੇ, ਭਾਜਪਾ ਸਰਕਾਰ ਨੂੰ ਕੁਝ ਨਾ ਹੋਵੇ, ਮੋਦੀ ਸਰਕਾਰ ਨੂੰ ਕੁਝ ਨਾ ਹੋਵੇ, ਬੰਦੀ ਸਿੰਘ ਭਾਵੇਂ ਜੇਲ੍ਹਾਂ ਦੇ ਵਿੱਚ ਹੀ ਮਰ ਜਾਣ, ਭਾਵੇਂ ਜੇਲ੍ਹਾਂ ਦੇ ਵਿੱਚ ਹੀ ਸਾਰੀ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਖਰਾਬ ਹੋ ਜਾਵੇ, ਉਹ ਉੱਥੇ ਹੀ ਭਾਵੇਂ ਸੜ ਜਾਣ। ਪਰ ਤੁਹਾਨੂੰ ਉਦੋਂ ਆਪਣੀਆਂ ਜਿਹੜੀਆਂ ਕੁਰਸੀਆਂ ਆ ਉਹ ਪਿਆਰੀਆਂ ਸੀ। ਤੁਸੀਂ ਤਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਬੈਠਣ ਵੀ ਨਹੀਂ ਦਿੰਦੇ ਸੀ, ਤੇ ਜਦੋਂ ਭਾਈ ਸਾਹਿਬ ਬੈਠ ਗਏ ਤੁਸੀਂ ਉਹਨਾਂ ਨੂੰ ਉਠਾਉਣ ਦੇ ਲਈ ਹਰ ਜਿਹੜਾ ਯਤਨ ਆ ਉਹ ਕੀਤਾ। ਸ਼੍ਰੋਮਣੀ ਕਮੇਟੀ ਦੀ ਟਾਸਕ ਗੁੰਡਾ ਫੋਰਸ ਨੇ ਵੀ ਅਤੇ ਬਾਦਲ ਸਰਕਾਰ ਦੀ ਪੁਲਿਸ ਨੇ ਵੀ ਭਾਈ ਗੁਰਬਖਸ਼ ਸਿੰਘ ਨੂੰ ਖਾਲਸਾ ਨੂੰ ਉਥੋਂ ਕਈ ਵਾਰ ਜਿਹੜਾ ਆ ਉਹ ਚੁੱਕਿਆ। ਉਦੋਂ ਕਿਉਂ ਨਾ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦੇ ਵਿੱਚ ਆਉਂਦੇ ਰਹੇ। ਉਸ ਤੋਂ ਬਾਅਦ ਬਾਪੂ ਸੂਰਤ ਸਿੰਘ ਜੀ ਖਾਲਸਾ ਬੈਠੇ, ਭਾਈ ਗੁਰਬਖਸ਼ ਸਿੰਘ ਖਾਲਸਾ ਜਦੋਂ ਦੂਜੀ ਵਾਰੀ ਬੈਠੇ ਸੀ ਨਾ, ਉਹਨਾਂ ਨੂੰ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਕਿਸੇ ਗੁਰਦੁਆਰੇ ਦੀ ਜਗ੍ਹਾ ਤੇ ਬਿਨਾਂ ਉਹਨਾਂ ਨੂੰ ਗੁਰਦੁਆਰਾ ਲਖਨੌਰ ਸਾਹਿਬ ਜਾ ਕੇ ਬਹਿਣਾ ਪੈ ਗਿਆ ਸੀ, ਕਿਉਂਕਿ ਤੁਸੀਂ ਸਾਥ ਨਹੀਂ ਦਿੰਦੇ ਸੀ। ਉਸ ਤੋਂ ਬਾਅਦ ਆ ਗਈ ਬਾਪੂ ਸੂਰਤ ਸਿੰਘ ਹੋਣਾ ਦੀ ਵਾਰੀ।
ਉਹਨਾਂ ਨੂੰ ਵੀ ਤੁਸੀਂ ਕਿਸੇ ਗੁਰਦੁਆਰੇ ਵਿੱਚ ਥਾਂ ਨਹੀਂ ਦਿੱਤੀ, ਉਹਨਾਂ ਨੂੰ ਆਪਣੇ ਘਰ ਵਿੱਚ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨਾ ਪਿਆ। ਤੇ ਉਸ ਸਮੇਂ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ, ਕੋਈ ਇਹਨਾਂ ਦਾ ਮੈਨੇਜਰ, ਕੋਈ ਉੱਥੇ ਸਕੱਤਰ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਕੋਈ ਮਾਰਚ ਨਹੀਂ ਕੀਤਾ, ਤੁਸੀਂ ਕੋਈ ਪ੍ਰਦਰਸ਼ਨ ਨਹੀਂ ਕੀਤਾ, ਕੋਈ ਤੁਸੀਂ ਸੜਕਾਂ ਦੇ ਉੱਤੇ ਨਹੀਂ ਆਏ, ਕੋਈ ਤੁਸੀਂ ਬਾਪੂ ਸੂਰਤ ਸਿੰਘ ਦੇ ਕੋਲ ਨਹੀਂ ਜਾਂਦੇ ਰਹੇ। ਉਲਟਾ ਸ਼੍ਰੋਮਣੀ ਕਮੇਟੀ ਵੀ ਤੇ ਬਾਦਲ ਸਰਕਾਰ ਦੀ ਪੁਲਿਸ ਬਾਪੂ ਸੂਰਤ ਸਿੰਘ ਹੋਣਾ ਦੇ ਉੱਤੇ ਜਿਹੜਾ ਜ਼ੁਲਮ ਤਸ਼ੱਦਦ ਕਰਦੀ ਰਹੀ, ਤੇ ਜਿਹੜੇ ਸਿੱਖ ਨੌਜਵਾਨ ਅਤੇ ਜਥੇਬੰਦੀਆਂ ਇਸ ਸੰਘਰਸ਼ ਨੂੰ ਬੁਲੰਦ ਕਰਦੇ ਸਨ, ਤੁਸੀਂ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਕਹਿਰ ਰਿਹਾ ਉਹ ਢਾਇਆ, ਅਸੀਂ ਉਹ ਭੁੱਲੇ ਨਹੀਂ। ਪਰ ਵੇਖੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਨਸਾਫ, ਜਦੋਂ ਤੁਹਾਡੀਆਂ ਸਰਕਾਰਾਂ ਸੀ ਤੇ ਤੁਸੀਂ ਨੱਕ ਦੇ ਉੱਤੇ ਮੱਖੀ ਨਹੀਂ ਬਹਿਣ ਦਿੰਦੇ ਸੀ ਬਾਦਲ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਾਲੇ। ਪਰ ਜਦੋਂ ਤੁਹਾਡੀ ਸਰਕਾਰ ਚਲੇਗੀ 2017 ਦੇ ਵਿੱਚ, 2019 ਦੇ ਵਿੱਚ ਵੀ ਤੁਹਾਡੀ ਬੜੀ ਦੁਰਗਤੀ ਹੋਈ ਲੋਕ ਸਭਾ ਚੋਣਾਂ 'ਚ, 2022 'ਚ ਫਿਰ ਨਹੀਂ ਤੁਹਾਡੀ ਜਿਹੜੀ ਸਰਕਾਰ ਆ ਉਹ ਆਈ, ਤੇ 2024 ਦੇ ਵਿੱਚ ਵੀ ਜਦੋਂ ਤੁਹਾਡੀ ਦੁਰਗਤੀ ਹੋਈ ਆ, ਤੇ ਹੁਣ ਫਿਰ ਤੁਹਾਨੂੰ ਬੰਦੀ ਸਿੰਘ ਵੀ ਯਾਦ ਆ ਗਏ। ਤੁਸੀਂ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਇਕੱਠ ਵੀ ਕੀਤੇ, ਮਾਰਚ ਵੀ ਕੀਤੇ, ਫਿਰ ਪ੍ਰਦਰਸ਼ਨ ਵੀ ਕਰਨੇ ਸ਼ੁਰੂ ਕਰ ਦਿੱਤੇ। ਤੁਸੀਂ ਫਿਰ ਕਮੇਟੀਆਂ ਬਣਾ ਕੇ ਵੀ ਬੜੇ ਜਿਹੜੇ ਖੇਖਣ ਆ ਉਹ ਕੀਤੇ, ਤੁਸੀਂ ਸਾਈਨ ਵੀ ਜਿਹੜੇ ਫਿਰ ਕਰਵਾਉਣ ਦੇ ਯਤਨ ਕੀਤੇ, ਫਿਰ ਤੁਸੀਂ ਉਹ ਜਿਹੜੀਆਂ ਫੋਟੋਆਂ ਆ ਬੰਦੀ ਸਿੰਘਾਂ ਦੀਆਂ ਉਹ ਵੀ ਤੁਸੀਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਤੁਹਾਨੂੰ ਪੰਥ ਵੀ ਯਾਦ ਆ ਗਿਆ, ਪੰਜਾਬ ਵੀ ਯਾਦ ਆ ਗਿਆ, ਤੇ ਪੰਥ ਦੇ ਮੁੱਦੇ ਵੀ ਯਾਦ ਆ ਗਏ, ਤੇ ਬੰਦੀ ਸਿੰਘ ਵੀ ਯਾਦ ਆ ਗਏ। ਪਰ ਅਸੀਂ ਭੁੱਲੇ ਨਹੀਂ ਸ਼੍ਰੋਮਣੀ ਕਮੇਟੀ ਵਾਲਿਓ, ਬਾਦਲ ਸਰਕਾਰ, ਬਾਦਲ ਦਲਿਓ, ਤੁਸੀਂ ਆਪਣੇ ਰਾਜ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਕਾਤਲ ਆਖਿਆ ਸੀ ਨਵੰਬਰ 2015 ਦੇ ਵਿੱਚ। ਅਸੀਂ ਕਿਵੇਂ ਭੁੱਲ ਜਾਈਏ? ਸਾਡੀ ਕੌਮ ਦੇ ਮਹਾਨ ਯੋਧੇ ਜਿਨ੍ਹਾਂ ਦੇ ਅੱਗੇ ਸਾਡਾ ਜਿਹੜਾ ਸਿਰ ਆ ਉਹ ਝੁਕਦਾ, ਅੱਜ ਜੇ ਸਾਡੇ ਸਿਰਾਂ ਦੇ ਉੱਤੇ ਇਹ ਦਸਤਾਰਾਂ ਸ਼ੋਭ ਰਹੀਆਂ ਆ, ਬਾਣੇ ਸ਼ੋਭ ਰਹੇ ਆ, ਤੇ ਇਹ ਉਹਨਾਂ ਸ਼ਹੀਦਾਂ ਦੀ, ਇਹਨਾਂ ਬੰਦੀ ਸਿੰਘਾਂ ਦੀ ਦੇਣ ਆ, ਪਰ ਤੁਸੀਂ ਉਹਨਾਂ ਨੂੰ ਕਾਤਲ ਆਖਦੇ ਸੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੱਡੇ ਬਾਦਲ ਨੇ ਅੱਤਵਾਦੀ ਆਖਿਆ ਸੀ, ਤੇ ਅੱਜ ਵੇਖੋ ਤੁਹਾਨੂੰ ਕਰਨਾ ਪੈ ਰਿਹਾ ਨਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਲਈ ਸੰਘਰਸ਼। ਇਦਾਂ ਫਿਰ ਜਿਹੜਾ ਪੰਥ ਆ ਨਾ ਉਹ ਫਿਰ ਲਿਆ ਕੇ ਇਦਾਂ ਸੁੱਟਦਾ ਹੁੰਦਾ ਆ ਤੁਹਾਡੇ ਵਰਗਿਆਂ ਨੂੰ। ਅੱਜ ਵੇਖੋ ਸ਼੍ਰੋਮਣੀ ਕਮੇਟੀ ਵਾਲੇ ਪਿੱਛੇ ਜਿਹਾ ਕਾਲੇ ਚੋਲੇ ਪਾ ਕੇ ਤੇ ਡੀਸੀ ਦਫ਼ਤਰ ਦੇ ਅੱਗੇ ਜਿਹੜਾ ਮਾਰਚ ਕੱਢਦੇ ਫਿਰਦੇ ਸੀ ਬੰਦੀ ਸਿੰਘਾਂ ਦੇ ਰਿਹਾਈਆਂ ਦੇ ਲਈ। ਪਰ ਜਦੋਂ ਤੁਹਾਡੀ ਆਪਣੀ ਸਰਕਾਰ ਸੀ, ਬਾਦਲ ਸਰਕਾਰ ਸੀ, ਉਦੋਂ ਕਿੱਥੇ ਮਰੇ ਸੀ? ਉਦੋਂ ਕਿਉਂ ਨਾ ਤੁਹਾਨੂੰ ਬੰਦੀ ਸਿੰਘ ਯਾਦ ਆਏ? ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਮਾਰਦੇ ਫਿਰਦੇ ਹੋ ਤੁਸੀਂ। ਕੁਝ ਸ਼ਰਮ ਕਰ ਲਓ, ਸ਼ਰਮ। ਹੁਣ ਹੀ ਤੁਸੀਂ ਖਾਲਸਾ ਪੰਥ ਦੇ ਕੋਲੋਂ ਮਾਫੀ ਮੰਗੋ, ਪੰਥਕ ਗੁਰਸਿੱਖਾਂ ਦੇ ਕੋਲੋਂ, ਪੰਥਕ ਜਥੇਬੰਦੀਆਂ ਦੇ ਕੋਲੋਂ ਮਾਫੀ ਮੰਗੋ ਕਿ ਅਸੀਂ ਤੁਹਾਡੇ ਨਾਲ ਆਡਾ ਲਾਉਂਦੇ ਰਹੇ, ਤੇ ਜੋ ਕੁਝ ਤੁਸੀਂ ਕਰਦੇ ਰਹੇ ਉਹ ਅੱਜ ਸਾਨੂੰ ਵੀ ਜਿਹੜਾ ਕਰਨਾ ਪੈ ਰਿਹਾ। ਤੁਸੀਂ ਸਹੀ ਸੀ, ਕਹਿ ਦਿਓ ਹੁਣ ਕਿ ਤੁਸੀਂ ਸਹੀ ਸੀ, ਤੇ ਸ਼੍ਰੋਮਣੀ ਕਮੇਟੀ ਵਾਲੇ ਤੇ ਬਾਦਲ ਦਲੀਏ ਜਿਹੜੇ ਉਹ ਸਾਰੇ ਗਲਤ ਆ। ਇਹ ਤੁਹਾਨੂੰ ਕਹਿਣਾ ਪਏਗਾ। ਤੁਸੀਂ ਨਾ ਵੀ ਕਹੋਗੇ ਨਾ ਤੇ ਲੋਕਾਂ ਨੂੰ ਫਿਰ ਵੀ ਦਿਸ ਰਿਹਾ ਆ। ਹੱਦ ਹੁੰਦੀ ਆ, ਹੱਦ ਯਾਰ। ਤੁਸੀਂ ਭਾਈ ਕਰਮਜੀਤ ਸਿੰਘ ਸੁਨਾਮ ਨੂੰ ਵੀ ਬਾਦਲ ਸਰਕਾਰ ਨੇ ਵੇਖੋ, ਜਦੋਂ ਉਹਨਾਂ ਦੀ ਜ਼ਮਾਨਤ ਦੀ ਗੱਲ ਆਈ ਸੀ ਜਾਂ ਉਹਨਾਂ ਨੂੰ ਪੰਜਾਬ ਵਿੱਚ ਲਿਆਉਣ ਦੀ ਜਦੋਂ ਗੱਲ ਹੁੰਦੀ ਹੈ, ਤੇ ਤੁਸੀਂ ਦੇਖੋ ਕਿ ਉਹਨਾਂ ਨੂੰ ਵੀ ਕੀ ਆਖ ਦਿੰਦੇ ਹੋ। ਉਹ ਜਦੋਂ ਅਸੀਂ ਉਹ ਲਿਖਤਾਂ ਪੜ੍ਹਦੇ ਆ ਨਾ ਤੇ ਸ਼ਰਮ ਹੁੰਦੀ ਹੈ ਕਿ ਯਾਰ ਇਹ ਅਖੌਤੀ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਬਾਦਲ ਸਰਕਾਰ ਅਖਵਾਉਂਦੀ ਹੈ, ਪੰਥਕ ਸਰਕਾਰ ਅਖਵਾਉਂਦੀ ਹੈ। ਤੁਸੀਂ ਪੰਥ ਅਤੇ ਪੰਜਾਬ ਦੇ ਗਦਾਰ ਹੋ। ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਇਨਸਾਫ ਦੇ ਲਈ ਸੰਘਰਸ਼ ਕੀਤਾ। ਬਾਦਲ ਸਰਕਾਰ ਨੇ ਕੀ ਕੀਤਾ ਕਿ ਉਹਨਾਂ ਗੁਰਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ, ਪਰ ਸੰਗਤਾਂ ਨੂੰ ਜਿਹੜਾ ਇਨਸਾਫ ਆ ਉਹ ਨਹੀਂ ਦਿੱਤਾ। ਜਦੋਂ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਭਾਈ ਸਾਹਿਬ ਦਾ ਜਿਹੜਾ ਰੁਤਬਾ ਆ, ਖਿਤਾਬ ਆ, ਉਹ ਵੀ ਦਿੱਤਾ ਹੋਇਆ, ਜਦੋਂ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਮੰਜੀ ਸਾਹਿਬ ਕਥਾ ਕਰਦੇ ਆ, ਉੱਥੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੋਨਾਂ ਸ਼ਹੀਦ ਸਿੰਘਾਂ ਦਾ ਜ਼ਿਕਰ ਕਰ ਦਿੱਤਾ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਦਿੱਤੀ। ਤੇ ਸ਼੍ਰੋਮਣੀ ਕਮੇਟੀ ਵਾਲਿਓ, ਅਸੀਂ ਭੁੱਲੇ ਨਹੀਂ ਆ ਕਿ ਤੁਸੀਂ ਚੱਲਦੀ ਕਥਾ ਦੇ ਵਿੱਚੋਂ ਭਾਈ ਪਿੰਦਰਪਾਲ ਸਿੰਘ ਨੂੰ ਹਟਾ ਦਿੱਤਾ ਸੀ। ਉਹਨਾਂ ਦੀ ਜਿਹੜੀ ਹਾਜ਼ਰੀ 10-15 ਦਿਨਾਂ ਦੀ ਸੀ, ਤੇ ਤੁਸੀਂ ਪਹਿਲਾਂ ਹੀ ਜਿਹੜੀ ਛੁੱਟੀ ਆ ਉਹਨਾਂ ਦੀ ਕਰ ਦਿੱਤੀ ਸੀ। ਉਹਨਾਂ ਦਾ ਦੋਸ਼ ਕੀ ਸੀ ਕਿ ਉਹਨਾਂ ਨੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦਾ ਜਿਹੜਾ ਨਾਮ ਆ ਉਹ ਕਿਉਂ ਲਿਆ? ਔਰ ਵੇਖੋ ਪੰਥ ਵੇਖੋ ਕਿੰਨਾ ਡਾਢਾ ਆ। ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਉਸੇ ਹੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਜਿਹੜੀ ਤਸਵੀਰ ਆ ਉਹ ਬਾਅਦ ਵਿੱਚ ਸ੍ਰੀ ਦਰਬਾਰ ਸਾਹਿਬ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਉਣੀ ਪੈ ਗਈ ਸੀ। ਲਾਈ ਕਿ ਨਹੀਂ? ਇਹ ਆ ਪੰਥ। ਸ਼੍ਰੋਮਣੀ ਕਮੇਟੀ ਵਾਲਿਓ, ਤੁਹਾਨੂੰ ਲੱਗਦਾ ਸੀ ਕਿ ਤੁਸੀਂ ਬਹੁਤ ਵੱਡੇ ਹੋ, ਪੰਥ ਨੂੰ ਤੁਸੀਂ ਕੁਝ ਜਾਣਦੇ ਹੀ ਨਹੀਂ ਸੀ। ਤੁਸੀਂ ਪੰਥ ਨੂੰ ਨਾ ਰੋੜੇ ਮਾਰਦੇ ਸੀ, ਤੁਸੀਂ ਪੰਥ ਨੂੰ ਪੈਰ ਮਾਰਦੇ ਸੀ। ਪਰ ਅੱਜ ਵੇਖੋ ਕਿ ਤੁਸੀਂ ਖਾਲਸਾ ਪੰਥ ਦੇ ਪੈਰਾਂ ਦੇ ਵਿੱਚ ਰੁਲਦੇ ਫਿਰਦੇ ਹੋ। ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕੇ ਬੜਾ ਮਜ਼ਾਕ ਉਡਾਉਂਦੇ ਹੁੰਦੇ ਸੀ ਪੰਥਕ ਜਥੇਬੰਦੀਆਂ ਦਾ ਕਿ ਇਹਨਾਂ ਦਾ ਕੰਮ ਹੀ ਆ ਜੀ ਕਾਲੇ ਝੰਡੇ ਫੜ ਲੈਣੇ, ਇਹਨਾਂ ਦਾ ਕੰਮ ਹੀ ਆ ਜੀ ਕਿਤੇ ਧਰਨਾ ਦੇ ਦੇਣਾ, ਕਿਤੇ ਪ੍ਰਦਰਸ਼ਨ ਕਰਨੇ, ਤੁਸੀਂ ਕਹਿੰਦੇ ਹੁੰਦੇ ਸੀ ਨਾ। ਤੇ ਅੱਜ ਦੇਖੋ ਕਰਨੇ ਪੈ ਰਹੇ ਆ ਨਾ ਤੁਹਾਨੂੰ ਮਾਰਚ ਪ੍ਰਦਰਸ਼ਨ। ਤੁਸੀਂ ਤਾਂ ਸੱਤਾ ਦੇ ਲਈ ਕਰਦੇ ਹੋ ਨਾ, ਪਰ ਜਿਹੜੇ ਪੰਥਕ ਜਥੇਬੰਦੀਆਂ ਦੇ ਗੁਰਸਿੱਖ ਸੀ ਉਹਨਾਂ ਨੂੰ ਤਾਂ ਗੁਰੂ ਪ੍ਰਤੀ ਪਿਆਰ ਸੀ, ਉਹ ਤਾਂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਕਰਦੇ ਹੁੰਦੇ ਸਨ।
ਤੁਸੀਂ ਤਾਂ ਉਦੋਂ ਵੀ ਮਾਰਚ ਪ੍ਰਦਰਸ਼ਨ ਨਾ ਕੀਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ, ਸ਼੍ਰੋਮਣੀ ਕਮੇਟੀ ਨੇ ਤਾਂ ਉਦੋਂ ਵੀ ਕੋਈ ਨਿੰਦਾ ਮਤਾ ਪਾਸ ਨਹੀਂ ਕੀਤਾ। ਤੁਸੀਂ ਤਾਂ ਸਿਰਸੇ ਵਾਲੇ ਨੂੰ ਜਿਹੜਾ ਆ ਉਹ ਬਿਨਾਂ ਮੰਗਿਆ ਮੁਆਫੀਆਂ ਦਿੰਦੇ ਰਹੇ ਹੋ। ਤੁਸੀਂ ਤਾਂ ਹਰੇਕ ਪੰਥਕ ਗੁਰਸਿੱਖ ਜਿਹੜਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਦਾ ਹੁੰਦਾ ਸੀ, ਤੁਸੀਂ ਉਹਨੂੰ ਕਾਂਗਰਸੀ ਆਖਦੇ ਹੁੰਦੇ ਸੀ, ਨਾ ਕਾਂਗਰਸੀ। ਤੁਸੀਂ ਤਾਂ ਸੰਤ ਜਰਨੈਲ ਸਿੰਘ ਜੀ ਨੂੰ ਵੀ ਕਾਂਗਰਸੀ ਕਹਿ ਦਿੱਤਾ ਸੀ। ਪਰ ਸੰਤ ਜਰਨੈਲ ਸਿੰਘ ਜੀ ਦੀ ਵੀ ਤਸਵੀਰ ਬਾਅਦ ਵਿੱਚ ਤੁਹਾਨੂੰ ਅਜਾਇਬ ਘਰ ਦੇ ਵਿੱਚ ਵੀ ਲਗਾਉਣੀ ਪਈ, ਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੰਤਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸਥਾਪਿਤ ਹੋਇਆ। ਸ਼੍ਰੋਮਣੀ ਕਮੇਟੀ ਵਾਲਿਓ, ਬਾਦਲ ਦਲਿਓ, ਇਹ ਆ ਪੰਥ ਨੇ ਹਮੇਸ਼ਾ ਜਿਉਂਦਾ ਰਹਿਣਾ ਆ, ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਰਹਿਣੀ ਆ, ਪੰਥ ਨੇ ਹਮੇਸ਼ਾ ਜਿਹੜਾ ਜੂਝਦਾ ਆ ਉਹ ਰਹਿਣਾ ਆ। ਗੁਰੂ ਖਾਲਸਾ ਪੰਥ ਉਹ ਚੜ੍ਹਦੀ ਕਲਾ ਦੇ ਵਿੱਚ ਸੰਘਰਸ਼ ਕਰਦਾ ਹੀ ਰਹੇਗਾ। ਪਰ ਜਿਹੜਾ ਤੁਸੀਂ ਤਾੜੀਆਂ ਮਾਰ ਕੇ ਹੱਸਦੇ ਹੁੰਦੇ ਹੋ, ਅੱਜ ਤੁਹਾਨੂੰ ਵੀ ਉਹ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਕਰਨੀਆਂ ਪੈ ਗਈਆਂ। ਦੇਖਿਆ ਤੁਸੀਂ ਹੁਣ ਕੰਗਨਾ ਰਣੌਤ ਦੀ ਐਮਰਜੈਂਸੀ ਫਿਲਮ ਬੰਦ ਕਰਵਾਉਣ ਦੇ ਲਈ ਮੈਮੋਰੰਡਮ ਵੀ ਦਿੱਤੇ ਤੇ ਤੁਸੀਂ ਸੜਕਾਂ ਦੇ ਉੱਤੇ ਵੀ ਜਿਹੜਾ ਆਏ। ਪਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਆ ਕਿ ਜੇ ਇੱਥੇ ਬਾਦਲਾਂ ਦੀ ਸਰਕਾਰ ਹੁੰਦੀ ਤਾਂ ਫਿਰ ਜਿੰਨੀ ਵੀ ਸ਼੍ਰੋਮਣੀ ਕਮੇਟੀ ਬਾਹਰ ਨਿਕਲੀ ਆ ਨਾ ਇਸ ਸਮੇਂ ਐਮਰਜੈਂਸੀ ਫਿਲਮ ਬੰਦ ਕਰਵਾਉਣ ਦੇ ਲਈ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ, ਤਾਂ ਫਿਰ ਇਹਨਾਂ ਦਾ ਇੱਕ ਵੀ ਬੰਦਾ ਬਾਹਰ ਨਹੀਂ ਸੀ ਨਿਕਲਣਾ। ਫਿਰ ਜਿਹੜੀਆਂ ਪੰਥਕ ਜਥੇਬੰਦੀਆਂ ਦੇ ਗੁਰਸਿੱਖਾਂ ਨੇ ਉਹ ਫਿਲਮ ਬੰਦ ਕਰਾਉਣੀ ਸੀ ਨਾ, ਤੁਸੀਂ ਉਹਨਾਂ ਦਾ ਮਜ਼ਾਕ ਉਡਾਉਣਾ ਸੀ। ਤੇ ਉਲਟਾ ਬਾਦਲ ਸਰਕਾਰ ਜੇ ਹੁੰਦੀ ਤੇ ਬਾਦਲ ਸਰਕਾਰ ਦੀ ਪੁਲਿਸ ਨੇ ਉਹਨਾਂ ਸਾਰੇ ਗੁਰਸਿੱਖਾਂ ਨੂੰ ਗੋਲੀਆਂ ਮਾਰ ਕੇ ਭੁੰਨ ਦੇਣਾ ਸੀ, ਜਿਨ੍ਹਾਂ ਨੇ ਸਿਨੇਮੇ ਘਰਾਂ ਦੇ ਅੱਗੇ ਜਾ ਕੇ ਤੇ ਇਸ ਫਿਲਮ ਦਾ ਜਿਹੜਾ ਵਿਰੋਧ ਆ ਉਹ ਕਰਨਾ ਸੀ। ਕਿਉਂਕਿ ਤੁਸੀਂ ਇਹ ਪਹਿਲਾਂ ਸਾਰਾ ਕੁਝ ਕਰਦੇ ਰਹੇ ਹੋ। ਤੁਹਾਡੇ ਰਾਜ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਜਿਹੜੀ ਫਿਲਮ ਬਣੀ ਸੀ ਉਹ ਤੁਸੀਂ ਬੰਦ ਕਰਵਾਉਣ ਦੇ ਕਿੰਨੇ ਯਤਨ ਕੀਤੇ। ਸਾਡਾ ਹੱਕ ਫਿਲਮ ਤੁਹਾਡੇ ਖਿਲਾਫ ਅਸੀਂ ਜਿਹੜਾ ਉਸ ਸਮੇਂ ਮਾਰਚ ਪ੍ਰਦਰਸ਼ਨ ਕਰਦੇ ਰਹੇ ਆ। ਅਨੇਕਾਂ ਇਹੋ ਜਿਹੀਆਂ ਪੰਥਕ ਗਤੀਵਿਧੀਆਂ ਜੇਕਰ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰਦੇ ਹੁੰਦੇ ਸੀ ਤੇ ਸਾਡੇ ਘਰਾਂ ਦੇ ਵਿੱਚ ਜਿਹੜੀ ਪੁਲਿਸ ਆ ਉਹ ਭੇਜੀ ਜਾਂਦੀ ਹੁੰਦੀ ਸੀ, ਗ੍ਰਿਫਤਾਰੀਆਂ ਹੁੰਦੀਆਂ ਸਨ। ਕਿਹੜੀ ਪੰਥਕ ਜਥੇਬੰਦੀ ਦਾ ਆਗੂ ਆ ਜਿਹਨੂੰ ਬਾਦਲ ਸਰਕਾਰ ਨੇ ਨਾ ਗ੍ਰਿਫਤਾਰ ਕਰਾਇਆ ਹੋਵੇ? ਇੱਕ ਗੱਲ ਹੋਰ ਦੱਸਦਾ, ਜਦੋਂ 6 ਜੂਨ ਹੁੰਦੀ ਸੀ ਨਾ, ਹਰ ਸਾਲ 6 ਜੂਨ ਮਨਾਈ ਜਾਂਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਨਰਲ ਸ਼ਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਜੂਨ 1984 ਦੇ ਘੱਲੂ ਘਾਰੇ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਨੂੰ ਜਦੋਂ ਯਾਦ ਕੀਤਾ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਤੇ, ਉੱਥੇ ਪੰਥਕ ਜਥੇਬੰਦੀਆਂ ਸੰਗਤਾਂ ਪਹੁੰਚਦੀਆਂ ਤੇ ਬਾਦਲ ਦਲ ਦੀ ਪੁਲਿਸ ਉਹਨਾਂ ਸਿੰਘਾਂ ਨੂੰ ਵੀ ਗ੍ਰਿਫਤਾਰ ਕਰਦੀ ਹੁੰਦੀ ਸੀ। ਤੇ ਕਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ, ਮੈਨੇਜਰ ਦਾ, ਸਕੱਤਰ ਦਾ ਤੁਸੀਂ ਬਿਆਨ ਨਹੀਂ ਪੜ੍ਹਿਆ ਹੋਵੇਗਾ ਕਿ ਬਾਦਲ ਸਰਕਾਰ ਗਲਤ ਕਰ ਰਹੀ ਹੈ, ਉਹਨਾਂ ਗੁਰਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਉਣ ਦਿੱਤਾ ਜਾਵੇ। ਪਰ ਉਲਟਾ ਮੈਂ ਹੁਣ ਜਿਹੜੀ ਗੱਲ ਦੱਸਣ ਲੱਗਾ, ਉਲਟਾ ਸ਼੍ਰੋਮਣੀ ਕਮੇਟੀ ਦਾ ਹੀ ਇੱਕ ਸਕੱਤਰ ਉਹ ਪੁਲਿਸ ਦੀ ਗੱਡੀ ਦੇ ਵਿੱਚ ਬੈਠ ਕੇ ਨਾ, ਬਾਦਲ ਸਰਕਾਰ ਦੇ ਰਾਜ ਵੇਲੇ ਪੁਲਿਸ ਦੀ ਗੱਡੀ ਦੇ ਵਿੱਚ ਬੈਠ ਕੇ ਤੇ ਸਵੇਰੇ ਤੜਕੇ ਉਹਨਾਂ ਪੰਥਕ ਗੁਰਸਿੱਖਾਂ, ਪੰਥਕ ਆਗੂਆਂ ਦੀ ਨਿਸ਼ਾਨਦੇਹੀ ਕਰਵਾਉਂਦਾ ਹੁੰਦਾ ਸੀ। ਉਹਨਾਂ ਦੇ ਘਰਾਂ ਵਿੱਚ ਜਾ ਕੇ ਪੁਲਿਸ ਦੀਆਂ ਗੱਡੀਆਂ ਵਿੱਚ ਬੈਠ ਕੇ ਜਾ ਕੇ ਗ੍ਰਿਫਤਾਰ ਕਰਵਾਉਂਦਾ ਹੁੰਦਾ ਸੀ ਜਿਹੜੇ ਪੰਥਕ ਗੁਰਸਿੱਖਾਂ ਨੇ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚਣਾ ਹੁੰਦਾ ਸੀ। ਸ਼੍ਰੋਮਣੀ ਕਮੇਟੀ ਦਾ ਸਕੱਤਰ ਬੈਠਾ ਹੁੰਦਾ ਸੀ ਪੁਲਿਸ ਦੀਆਂ ਗੱਡੀਆਂ 'ਚ। ਖੁਦ ਜਦੋਂ ਮੇਰੇ ਘਰੇ ਪੁਲਿਸ ਆਉਂਦੀ ਸੀ ਨਾ, 2013-14 ਦੀਆਂ ਗੱਲਾਂ ਕਰ ਰਹੀਆਂ ਆ, ਸ਼੍ਰੋਮਣੀ ਕਮੇਟੀ ਦਾ ਇੱਕ ਆਗੂ ਸਕੱਤਰ ਪੁਲਿਸ ਦੀ ਗੱਡੀ ਦੇ ਵਿੱਚ ਬੈਠ ਕੇ ਸਾਡੇ ਘਰੇ ਆਇਆ ਸੀ ਤੇ ਮੈਨੂੰ ਗ੍ਰਿਫਤਾਰ ਕਰਵਾਇਆ ਗਿਆ ਸੀ ਕਿ ਮੈਂ 6 ਜੂਨ ਨੂੰ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਨਾ ਪਹੁੰਚ ਸਕਾਂ। ਤੇ ਜਿਹੜੇ ਆਗੂ ਉੱਥੇ ਪਹੁੰਚ ਜਾਂਦੇ ਸੀ ਜਾਂ ਅਸੀਂ ਵੀ ਪਹੁੰਚ ਜਾਂਦੇ ਹੁੰਦੇ ਸੀ ਕਿਸੇ ਨਾ ਕਿਸੇ ਤਰ੍ਹਾਂ ਸੰਘਰਸ਼ ਕਰਕੇ, ਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਗੁੰਡਾ ਟਾਸਕ ਫੋਰਸ ਹੁੰਦੀ ਸੀ ਨਾ, ਉਹ ਫਿਰ ਪੰਥਕ ਗੁਰਸਿੱਖਾਂ ਦੇ ਉੱਤੇ ਡਾਂਗਾਂ ਚਲਾਉਂਦੀ ਹੁੰਦੀ ਸੀ, ਕਿਰਪਾਨਾਂ ਜਿਹੜੀਆਂ ਮਾਰਦੀ ਹੁੰਦੀ ਸੀ। ਆ ਤੁਸੀਂ ਸ਼੍ਰੋਮਣੀ ਕਮੇਟੀ ਦੇ ਜਿਹੜਾ ਸਕੱਤਰ ਆ ਪ੍ਰਤਾਪ ਸਿੰਘ, ਇਹ ਉਸ ਸਮੇਂ ਮੈਨੇਜਰ ਸੀ 2014 ਦੇ ਵਿੱਚ। ਤੁਸੀਂ 6 ਜੂਨ 2014 ਦੀਆਂ ਤਸਵੀਰਾਂ ਵੇਖੋ, ਗੂਗਲ ਉੱਤੇ ਸਰਚ ਕਰਕੇ ਦੇਖ ਲਵੋ ਕਿ ਕਿਵੇਂ ਕਿਰਪਾਨ ਫੜ ਕੇ ਪ੍ਰਤਾਪ ਸਿੰਘ ਸਕੱਤਰ ਉਹ ਖੁਦ ਪੰਥਕ ਗੁਰਸਿੱਖਾਂ ਨੂੰ, ਨੌਜਵਾਨਾਂ ਨੂੰ ਮਾਰ ਰਿਹਾ ਆ, ਜਿਹੜੇ ਨੌਜਵਾਨ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸੀ ਜਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸੀ। ਪਰ ਵੇਖੋ ਸ਼੍ਰੋਮਣੀ ਕਮੇਟੀ ਵਾਲਿਓ ਕਿ ਤੁਹਾਡੀ ਕੀ ਹਾਲਤ ਹੋ ਚੁੱਕੀ ਆ ਕਿ ਇੱਕ ਸਮਾਂ ਉਹ ਵੀ ਆ ਗਿਆ ਕਿ ਜਦੋਂ ਫਿਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਖਾਲਿਸਤਾਨ ਦੀ ਮੰਗ ਤਾਂ ਹਰ ਸਿੱਖ ਕਰਦਾ ਆ, ਹਰ ਸਿੱਖ ਚਾਹੁੰਦਾ ਆ ਕਿ ਖਾਲਿਸਤਾਨ ਬਣੇ। ਤੇ ਉਸ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਕਹਿਣਾ ਪੈ ਗਿਆ ਸੀ ਕਿ ਖਾਲਿਸਤਾਨ ਤਾਂ ਹਰੇਕ ਜਿਹੜਾ ਸਿੱਖ ਆ ਉਹ ਚਾਹੁੰਦਾ ਆ। ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਹਮਾਇਤ ਆ ਉਹ ਕਰਨੀ ਪੈ ਗਈ ਸੀ। ਤੇ ਕਿਸੇ ਸਮੇਂ ਤੁਸੀਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਗੁਰਸਿੱਖਾਂ ਨੂੰ ਨਿੰਦਦੇ, ਭਾਂਡਦੇ, ਬਦਨਾਮ ਕਰਦੇ ਸੀ, ਉਹਨਾਂ ਨੂੰ ਅੱਤਵਾਦੀ ਵੀ ਆਖਦੇ ਸੀ, ਉਹਨਾਂ ਨੂੰ ਕਾਂਗਰਸੀ ਵੀ ਆਖਦੇ ਸੀ, ਉਹਨਾਂ ਨੂੰ ਇਹ ਵੀ ਕਹਿੰਦੇ ਸੀ ਕਿ ਜੀ ਇਹਨਾਂ ਨੂੰ ਵਿਦੇਸ਼ਾਂ 'ਚ ਡਾਲਰ ਆਉਂਦੇ। ਬਹੁਤ ਤੁਸੀਂ ਜਿਹੜੀਆਂ ਪੰਥ ਦੇ ਨਾਲ ਜਿਹੜੀਆਂ ਗਦਾਰੀਆਂ ਆ ਉਹ ਕੀਤੀਆਂ। ਅੱਜ ਜਦੋਂ ਮੈਂ ਤੁਹਾਨੂੰ ਮਾਰਚ ਪ੍ਰਦਰਸ਼ਨ ਕਰਦੇ ਦੇਖਦਾ ਆ ਨਾ ਸ਼੍ਰੋਮਣੀ ਕਮੇਟੀ ਵਾਲਿਓ, ਬਾਦਲ ਦਲਿਓ, ਤੇ ਉਹ ਤੁਹਾਡੀਆਂ ਸਾਰੀਆਂ ਕਰਤੂਤਾਂ ਮੇਰੀਆਂ ਅੱਖਾਂ ਅੱਗੇ ਆ ਜਾਂਦੀਆਂ। ਮੈਂ ਸਾਰੀਆਂ ਅਖਬਾਰਾਂ ਵੀ ਸਾਂਭ ਕੇ ਰੱਖੀਆਂ ਹੋਈਆਂ ਆ। ਜੇ ਕਿਸੇ ਵੀਰ ਭੈਣ ਭਰਾ ਨੂੰ ਸਬੂਤ ਚਾਹੀਦੇ ਹੋਣ ਨਾ ਤੇ ਮੈਨੂੰ ਫੋਨ ਕਰ ਲਵੇ ਜਾਂ ਮੇਰੇ ਘਰੇ ਆ ਜਾਵੇ, ਮੈਂ ਤੁਹਾਨੂੰ ਸ਼੍ਰੋਮਣੀ ਕਮੇਟੀ ਬਾਦਲ ਸਰਕਾਰ ਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਦਿਖਾ ਸਕਦਾ ਜਿੱਥੇ ਇਹਨਾਂ ਨੇ ਪੰਥ ਅਤੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ। ਇਹਨਾਂ ਨੇ ਸਿੰਘਾਂ ਦੇ ਘਰਾਂ ਦੇ ਵਿੱਚ ਜਿਹੜੀ ਪੁਲਿਸ ਆ ਉਹ ਭੇਜੀ,
ਇਹਨਾਂ ਨੇ ਤਾਂ ਉਹ ਸਿੰਘਾਂ ਦੀਆਂ ਜਿਹੜੀਆਂ ਸਿੰਘਣੀਆਂ ਆ ਉਹਨਾਂ ਨੂੰ ਵੀ ਜਿਹੜਾ ਨਹੀਂ ਬਖਸ਼ਿਆ, ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਆ ਉਹ ਵੀ ਕਰਵਾਇਆ, ਉਹਨਾਂ ਦੇ ਸਿਰਾਂ ਦੇ ਵਿੱਚ ਵੀ ਜਿਹੜੀਆਂ ਡਾਂਗਾਂ ਆ ਉਹ ਮਾਰ ਦਿੱਤੀਆਂ ਸਨ। ਬੰਦੀ ਸਿੰਘਾਂ ਦੇ ਖਿਲਾਫ ਇਹ ਕਿਵੇਂ ਕਿਵੇਂ ਭੁਗਤੇ, ਉਹ ਸਾਰਾ ਜਿਹੜਾ ਇਹਨਾਂ ਦਾ ਕਾਲਾ ਚਿੱਠਾ ਆ ਉਹ ਸਾਂਭ ਕੇ ਰੱਖਿਆ ਹੋਇਆ ਆ। ਕਿਤਾਬ ਜਦੋਂ ਲਿਖਾਂਗੇ ਨਾ ਤੁਹਾਡੀਆਂ ਸਾਰੀਆਂ ਜਿਹੜੀਆਂ ਗਦਾਰੀਆਂ ਆ ਉਹਦੇ ਵਿੱਚ ਦਰਜ ਕਰਾਂਗੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਨੇ ਕਿਵੇਂ ਖਾਲਸਾ ਪੰਥ ਅਤੇ ਪੰਜਾਬ ਦੇ ਨਾਲ ਜਿਹੜੀਆਂ ਗਦਾਰੀਆਂ ਆ ਉਹ ਕੀਤੀਆਂ ਆ। ਤੁਹਾਡੀਆਂ ਗਦਾਰੀਆਂ ਤੁਸੀਂ ਆਹ ਦੇਖੋ, ਭਾਈ ਜਸਪਾਲ ਸਿੰਘ ਚੌਰ ਸਿੱਧਵਾਂ ਦੀ ਤੁਸੀਂ ਫੋਟੋ ਲਗਾਈ ਹੈ ਨਾ ਅਜਾਇਬ ਘਰ ਦੇ ਵਿੱਚ, ਲਾਉਣੀ ਪਈ ਨਾ ਤੁਹਾਨੂੰ, ਪੰਥ ਨੇ ਲਵਾਈ ਨਾ ਤੁਹਾਡੇ ਸਿਰ ਦੇ ਉੱਤੇ ਗੋਡਾ ਰੱਖ ਕੇ, ਧੌਣ ਦੇ ਉੱਤੇ ਗੋਡਾ ਰੱਖ ਕੇ, ਤੇ ਪਰ ਦੇਖੋ ਕਿ ਬਾਦਲ ਸਰਕਾਰ ਨੇ ਹੀ, ਉਹਨਾਂ ਦੀ ਪੁਲਿਸ ਨੇ ਹੀ ਭਾਈ ਜਸਪਾਲ ਸਿੰਘ ਚੌਰ ਸਿੱਧਵਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ। ਫਿਰ ਅਜਾਇਬ ਘਰ ਵਿੱਚ ਉਹਨਾਂ ਦੀ ਫੋਟੋ ਦੇ ਥੱਲੇ ਲਿਖ ਦੇ ਭਾਈ ਜਸਪਾਲ ਸਿੰਘ ਚੌਰ ਸਿੱਧਵਾਂ ਦੀ ਕਿ ਜਦੋਂ ਇਹ ਨੌਜਵਾਨ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਵਾਸਤੇ ਸੰਘਰਸ਼ ਕਰ ਰਿਹਾ ਸੀ ਤਾਂ ਅਖੌਤੀ ਪੰਥਕ ਬਾਦਲ ਸਰਕਾਰ ਨੇ ਤੇ ਉਹਦੀ ਪੁਲਿਸ ਨੇ ਗੋਲੀਆਂ ਮਾਰ ਕੇ ਇਸ ਨੌਜਵਾਨ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ। ਫਿਰ ਲਿਖਦੇ, ਤੁਸੀਂ ਲਿਖਦੇ ਫਿਰ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਤਸਵੀਰ ਥੱਲੇ ਕਿ ਬਾਦਲ ਸਰਕਾਰ ਦੇ ਹੁਕਮਾਂ ਤਹਿਤ ਪੁਲਿਸ ਨੇ ਇਹਨੂੰ ਜਿਹੜਾ ਸ਼ਹੀਦ ਆ ਉਹ ਕੀਤਾ। ਯਾਰ ਹੱਦ ਹੁੰਦੀ ਆ ਤੁਹਾਡੀ। ਖਾਲਸਾ ਪੰਥ ਤਾਂ ਚਾਹੁੰਦਾ ਆ ਕਿ ਜਿਹੜਾ ਅਕਾਲੀ ਦਲ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹ ਖਾਲਸਾ ਪੰਥ ਦੀਆਂ ਜਥੇਬੰਦੀਆਂ ਤੇ ਇਹ ਪੰਥ ਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰੇ, ਪਰ ਤੁਸੀਂ ਤਾਂ ਗਦਾਰੀਆਂ ਦੇ ਉੱਤੇ ਹੀ ਉਤਰ ਆਏ। ਤੁਸੀਂ ਤਾਂ ਪੰਥ ਨੂੰ ਹੀ ਜਿਹੜਾ ਮਾਰਨਾ ਸ਼ੁਰੂ ਕਰ ਦਿੱਤਾ, ਪੰਜਾਬ ਨੂੰ ਹੀ ਲੁੱਟਣਾ ਸ਼ੁਰੂ ਕਰ ਦਿੱਤਾ। ਉਲਟਾ ਜਿਹੜੇ ਪੰਥਕ ਗੁਰਸਿੱਖ ਜਥੇਬੰਦੀਆਂ ਸੰਘਰਸ਼ ਕਰਦੀਆਂ ਸਨ, ਤੁਸੀਂ ਤਾਂ ਉਹਨਾਂ ਨੂੰ ਹੀ ਨਿੰਦਰਾ ਭੰਡਣਾ ਬਦਨਾਮ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਮੈਨੂੰ ਯਾਦ ਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਪਾਵਨ ਸਰੂਪ ਲਾਪਤਾ ਹੋਏ ਸੀ ਨਾ, ਤੇ ਸਤਕਾਰ ਕਮੇਟੀਆਂ ਤੇ ਹੋਰ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸਨ, ਤੇ ਤੁਸੀਂ ਕਿਵੇਂ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕੇ ਤਾੜੀਆਂ ਮਾਰ-ਮਾਰ ਕੇ ਹੱਸਦੇ ਹੁੰਦੇ ਸੀ। ਫਿਰ ਤੁਸੀਂ ਉਹ ਸ਼ਾਂਤਮਈ ਸੰਘਰਸ਼ ਨੂੰ ਦਬਾਉਣ ਦੇ ਵਾਸਤੇ ਉਹਨਾਂ ਗੁਰਸਿੱਖਾਂ ਦੇ ਉੱਤੇ ਜਿਹੜਾ ਕਹਿਰ ਆ ਉਹ ਕੀਤਾ, ਉਹਨਾਂ ਨੂੰ ਡਾਂਗਾਂ ਮਾਰੀਆਂ, ਉਹਨਾਂ ਨੂੰ ਤਲਵਾਰਾਂ ਦੇ ਨਾਲ ਜਿਹੜਾ ਜ਼ਖਮੀ ਆ ਉਹ ਕੀਤਾ। ਉਹਨਾਂ ਦੇ ਜਿਹੜੇ ਕੇਸਾਂ ਤੋਂ ਫੜ ਕੇ ਨਾ, ਉਹਦੇ ਵਿੱਚ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਵੀ ਸਨ, ਜਿਹੜੇ ਸ਼ਹੀਦ ਭਾਈ ਪਿਆਰਾ ਸਿੰਘ ਜੀ ਸੁਲਤਾਨਵਿੰਡ ਜਿਨ੍ਹਾਂ ਨੂੰ ਖਾਲਿਸਤਾਨ ਕਮਾਂਡੋ ਫੋਰਸ ਦੀ ਮਾਂ ਵੀ ਕਿਹਾ ਜਾਂਦਾ ਸੀ, ਉਹਨਾਂ ਦੇ ਸੁਪੁੱਤਰ ਸਨ। ਤੁਸੀਂ ਉਹਨਾਂ ਦੇ ਕੇਸਾਂ ਤੋਂ ਫੜ ਕੇ ਨਾ ਭਾਈ ਦਿਲਬਾਗ ਸਿੰਘ ਦੇ, ਤੇ ਇਦਾਂ ਤੁਸੀਂ ਉਹਨਾਂ ਨੂੰ ਜਿਹੜਾ ਆ ਘੁਮਾਇਆ ਸੀ। ਕਿਵੇਂ ਜਿਹੜਾ ਭੁੱਲ ਜਾਈਏ, ਉਹਨਾਂ ਦਾ ਕਸੂਰ ਕੀ ਸੀ ਭਾਈ ਦਿਲਬਾਗ ਸਿੰਘ ਹੋਣਾ ਦਾ, ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਦਬ ਸਤਿਕਾਰ ਦੇ ਲਈ ਜਿਹੜਾ ਸੰਘਰਸ਼ ਆ ਉਹ ਕਰ ਰਹੇ ਸੀ। ਕਿ ਸੰਗਤਾਂ ਨੂੰ 328 ਪਾਵਨ ਸਰੂਪਾਂ ਬਾਰੇ ਦੱਸੋ ਕਿ ਉਹ ਕਿੱਥੇ ਆ, ਕਿਹੜੇ ਹਾਲਾਤਾਂ ਦੇ ਵਿੱਚ ਆ, ਕਿਹਨੂੰ ਦਿੱਤੇ ਸੀ, ਕਿਹਦੇ ਕਹਿਣ ਦੇ ਉੱਤੇ ਦਿੱਤੇ ਸੀ, ਤੇ ਉਹ ਹੁਣ ਪਾਵਨ ਸਰੂਪ ਕਿੱਥੇ ਆ। ਤੁਸੀਂ ਤਾਂ ਭਾਈ ਸੁਖਜੀਤ ਸਿੰਘ ਖੋਸਾ ਨੂੰ ਵੀ ਨਹੀਂ ਬਖਸ਼ਿਆ, ਤੇ ਉਹਨਾਂ ਦੀ ਸਿੰਘਣੀ ਬੀਬੀ ਰਜਵੰਤ ਕੌਰ ਨੂੰ ਵੀ ਨਹੀਂ ਬਖਸ਼ਿਆ। ਤੁਸੀਂ ਤਾਂ ਬੀਬੀ ਮਨਿੰਦਰ ਕੌਰ ਨੂੰ ਵੀ ਨਹੀਂ ਬਖਸ਼ਿਆ ਸੀ। ਤੁਸੀਂ ਤਾਂ ਉੱਥੇ ਸਾਡੀ ਇੱਕ ਭੈਣ ਸੀ ਲਖਵਿੰਦਰ ਕੌਰ, ਉਹਦੇ ਉੱਤੇ ਵੀ ਕਿੰਨਾ ਜਿਹੜਾ ਕਹਿਰ ਆ ਉਹ ਕੀਤਾ। ਸਿੱਖ ਤਾਂ ਬੇਗਾਨੀਆਂ ਧੀਆਂ ਭੈਣਾਂ ਔਰਤਾਂ ਦੇ ਉੱਤੇ ਵੀ ਵਾਰ ਨਹੀਂ ਕਰਦਾ, ਜ਼ੁਲਮ ਨਹੀਂ ਕਰਦਾ। ਤੁਸੀਂ ਤਾਂ ਆਪਣੀਆਂ ਧੀਆਂ ਭੈਣਾਂ ਸਿੰਘਣੀਆਂ ਅੰਮ੍ਰਿਤਧਾਰੀ ਸਿੰਘਣੀਆਂ ਨੂੰ ਨਹੀਂ ਬਖਸ਼ਿਆ ਸੀ ਉਦੋਂ। ਕਿਵੇਂ ਤੁਹਾਡੇ ਇਸ ਕਹਿਰ ਨੂੰ ਜਿਹੜਾ ਆ ਉਹ ਭੁੱਲ ਜਾਈਏ। ਅਸੀਂ ਚਾਹੁੰਦੇ ਸੀ ਕਿ ਤੁਸੀਂ ਪੰਥਕ ਹਿੱਤਾਂ ਦੀ ਰਾਖੀ ਕਰੋ, ਮਹਾਰਾਜ ਸਾਹਿਬ ਦੇ ਸਰੂਪਾਂ ਬਾਰੇ ਦੱਸੋ, ਪਰ ਤੁਸੀਂ ਉਲਟਾ ਉਹਨਾਂ ਸਿੰਘਾਂ ਦੇ ਉੱਤੇ ਹੀ ਜਿਹੜਾ ਕਹਿਰ ਆ ਉਹ ਕਰ ਦਿੱਤਾ। ਭਾਈ ਮਨਜੀਤ ਸਿੰਘ ਝਬਾਲ ਦੇ ਨਾਲ ਤੁਸੀਂ ਜਿਹੜਾ ਕੀ ਕੀਤਾ, ਖੁਦ ਮੈਂ ਉਸ ਸਮੇਂ ਤੁਹਾਡੇ ਜ਼ੁਲਮ ਦਾ ਜਿਹੜਾ ਸ਼ਿਕਾਰ ਆ ਉਹ ਭਰਿਆ ਸੀ। ਕਿਵੇਂ ਜਿਹੜਾ ਭੁੱਲ ਜਾਈਏ। ਪਰ ਤੁਹਾਨੂੰ ਕੋਈ ਜਿਹੜਾ ਆ ਉਹ ਸੋਗ ਨਹੀਂ ਸੀ ਕਿ ਤੁਸੀਂ ਕੀ ਕੁਝ ਜਿਹੜਾ ਆ ਉਹ ਕਰ ਰਹੇ ਹੋ। ਤੁਹਾਨੂੰ ਲੱਗਦਾ ਸੀ ਕਿ ਬਸ ਇਹਨਾਂ ਪੰਥਕ ਗੁਰਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਢਾਓ, ਛਿੱਤਰ ਫੇਰੋ। ਪਰ ਕੋਈ ਗੱਲ ਨਹੀਂ, ਖਾਲਸਾ ਪੰਥ ਬਹੁਤ ਬੇਅੰਤ ਆ। ਤੁਹਾਡਾ ਜਿਹੜਾ ਨਾਮ ਆ ਗਦਾਰਾਂ ਦੀ ਲਿਸਟ ਦੇ ਵਿੱਚ ਜਿਹੜਾ ਆ ਉਹ ਲਿਖਿਆ ਜਾ ਰਿਹਾ ਆ। ਤੁਸੀਂ ਤਾਂ ਗੁਰਸਿੱਖਾਂ ਦੇ ਜਿਹੜੇ ਕਕਾਰ ਆ ਉਹ ਵੀ ਖੋਲੇ ਸੀ, ਉਹਨਾਂ ਦੀਆਂ ਜੇਬਾਂ ਚੋਂ ਪੈਸੇ ਵੀ ਕੱਢ ਲਏ। ਅੱਜ ਤੱਕ ਜਿਹੜੇ ਤੁਸੀਂ ਵਾਪਸ ਨਹੀਂ ਕੀਤੇ ਸਿੱਖਾਂ ਦੇ ਜਿਹੜੇ ਕਕਾਰ ਆ। ਤੁਸੀਂ ਦਸਤਾਰਾਂ ਜਿਹੜੀਆਂ ਆ ਉਹ ਰੋਕ ਕੇ ਰੱਖ ਦਿੱਤੀਆਂ। ਤੁਹਾਡੀ ਬਾਦਲ ਸਰਕਾਰ ਦੇ ਰਾਜ ਦੇ ਵਿੱਚ ਕੀ ਕੁਝ ਹੋਇਆ, ਅੱਜ ਜੋ ਕੁਝ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜਾਂ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਹੋਇਆ ਆ ਨਾ, ਜਾਂ ਹੋ ਰਿਹਾ ਆ, ਇਹ ਸਾਰਾ ਕੁਝ ਪਹਿਲਾਂ ਤੁਸੀਂ ਵੀ ਕਰ ਚੁੱਕੇ ਹੋ। ਤੁਸੀਂ ਵੀ ਇਹਨਾਂ ਦੇ ਨਾਲੋਂ ਘੱਟ ਨਹੀਂ ਹੋ। ਤੁਸੀਂ ਵੀ ਕੋਈ ਪੰਥ ਅਤੇ ਪੰਜਾਬ ਦੇ ਹਿਤੈਸ਼ੀ ਨਹੀਂ ਹੋ। ਜੇ ਇਹ ਕੁੱਟਦੇ ਆ ਨਾ ਤਾਂ ਤੁਸੀਂ ਇਹਨਾਂ ਦੇ ਨਾਲੋਂ ਵੱਧ ਕੇ ਜਿਹੜਾ ਆ ਉਹ ਕੁੱਟਦੇ ਹੋ। ਤੁਸੀਂ ਕਹਿੰਦੇ ਹੋ ਕਿ ਕੋਈ ਵੀ ਜਿਹੜੀ ਪੰਥਕ ਆਵਾਜ਼ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਤੁਸੀਂ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੇ ਨਾਲ ਕੀ ਕੁਝ ਕੀਤਾ, ਭਾਈ ਕੁਲਵੀਰ ਸਿੰਘ ਬੜਾ ਪਿੰਡ ਦੇ ਨਾਲ ਤੁਹਾਡੇ ਰਾਜ ਦੇ ਵਿੱਚ ਕੀ ਕੁਝ ਹੋਇਆ। ਅਸੀਂ ਕਿਵੇਂ ਭੁੱਲ ਜਾਈਏ। ਕਿਵੇਂ ਤੁਸੀਂ ਸਾਡੇ ਸੰਘਰਸ਼ੀ ਗੁਰਸਿੱਖਾਂ ਨੂੰ ਨਿਰਵਸਤਰ ਕਰਕੇ ਜਿਹੜਾ ਉਹਨਾਂ ਦੇ ਉੱਤੇ ਕਹਿਰ ਜਿਹੜਾ ਆ ਉਹ ਢਾਉਂਦੇ ਰਹੇ ਹੋ। ਆਪ ਸੁਮੇਧ ਸੈਣੀ ਵਰਗੇ ਬੁੱਚੜਾਂ ਨੂੰ, ਇਜ਼ਹਾਰ ਆਲਮ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਤੁਸੀਂ ਜਿਹੜੇ ਅਹੁਦੇ ਆ ਉਹ ਦਿੱਤੇ। ਆ ਗੁਰਸਿਮਰਨ ਮੰਡ ਜਿਹੜਾ ਇੱਕ ਕਾਂਗਰਸੀ ਆ, ਉਹਨੂੰ ਸ਼੍ਰੋਮਣੀ ਕਮੇਟੀ ਨੇ ਹੀ ਗੁਰਦੁਆਰਾ ਕੰਧ ਸਾਹਿਬ ਵਿਖੇ ਜਿਹੜਾ ਸਨਮਾਨਿਤ ਉਹ ਕਰ ਦਿੱਤਾ। ਕਿਵੇਂ ਭੁੱਲ ਜਾਈਏ। ਅੱਜ ਜਿਨੇ ਬਾਈਬਲ ਕਲਾਂ ਕੋਟਕਪੂਰਾ ਕਾਂਡ ਕੀਤਾ ਆ, ਉਮਰਾ ਨੰਗਲ, ਆ ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਸ ਦੋਸ਼ੀ ਦਾ, ਉਸ ਦੁਸ਼ਟ ਉਮਰਾ ਨੰਗਲ ਦਾ ਜਿਹੜਾ ਸਨਮਾਨ ਹੈ ਉਹ ਕਰ ਦਿੱਤਾ। ਸ਼੍ਰੋਮਣੀ ਕਮੇਟੀ ਵਾਲਿਓ, ਅਸੀਂ ਕਿਵੇਂ ਜਿਹੜਾ ਆ ਇਹਨਾਂ ਗੱਲਾਂ ਨੂੰ ਭੁੱਲ ਸਕਦੇ।
ਅੱਜ ਜਦੋਂ ਤੁਸੀਂ ਸੜਕਾਂ ਦੇ ਉੱਤੇ ਉਤਰੇ ਨਾ ਐਮਰਜੈਂਸੀ ਫਿਲਮ ਬੰਦ ਕਰਵਾਉਣ ਦੇ ਵਾਸਤੇ, ਤੇ ਪੰਥ ਤੁਹਾਡੇ ਵੱਲ ਵੇਖ ਰਿਹਾ ਸੀ ਕਿ ਜੇ ਕਿਤੇ ਤੁਹਾਡੀ ਸਰਕਾਰ ਹੁੰਦੀ ਤੇ ਤੁਸੀਂ ਉਹਨਾਂ ਸਾਰੇ ਗੁਰਸਿੱਖਾਂ ਨੂੰ ਗੋਲੀਆਂ ਦੇ ਨਾਲ ਭੁੰਨ ਦੇਣਾ ਸੀ, ਜਿਹੜੇ ਸੰਘਰਸ਼ ਕਰ ਰਹੇ ਸੀ। ਪਰ ਵੇਖੋ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਨਸਾਫ, ਮੈਂ ਅਕਾਲ ਪੁਰਖ ਵਾਹਿਗੁਰੂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, 10 ਗੁਰੂ ਸਾਹਿਬਾਨਾਂ ਦਾ, ਖਾਲਸਾ ਪੰਥ ਦਾ ਧੰਨਵਾਦੀ ਹਾਂ। ਦੇਸ਼ ਪੰਜਾਬ ਦੇ ਹਰੇਕ ਵਾਸੀ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਨੇ ਬਾਦਲਾਂ ਨੂੰ ਸੜਕਾਂ ਦੇ ਉੱਤੇ, ਸ਼੍ਰੋਮਣੀ ਕਮੇਟੀ ਵਾਲੇ ਬਾਦਲ ਦਲੀਆਂ ਨੂੰ ਸੜਕਾਂ ਦੇ ਉੱਤੇ ਲਿਆ ਜਿਹੜਾ ਸੁੱਟਿਆ ਆ, ਇਹਨਾਂ ਨੂੰ ਰੋਲਿਆ, ਇਹਨਾਂ ਦੀ ਔਕਾਤ ਜਿਹੜੀ ਆ ਉਹ ਯਾਦ ਕਰਵਾਈ ਆ। ਇੱਕ ਗੱਲ ਮੈਂ ਹੋਰ ਵੀ ਕਹਿ ਦਿਆਂ, ਸ਼੍ਰੋਮਣੀ ਕਮੇਟੀ ਵਾਲਿਓ, ਹੁਣ ਹੰਕਾਰ ਵਿੱਚ ਨਾ ਆ ਜਾਇਓ ਕਿ ਤੁਸੀਂ ਵੀ ਫਿਲਮ ਬੰਦ ਕਰਵਾਉਣ ਦੇ ਵਿੱਚ ਜਿਹੜਾ ਯੋਗਦਾਨ ਹੈ ਉਹ ਪਾਇਆ। ਜੇ ਤੁਸੀਂ ਨਾ ਵੀ ਨਾ ਆਉਂਦੇ ਤੇ ਪੰਥ ਨੇ ਫਿਰ ਵੀ ਬੰਦ ਕਰਾ ਲੈਣੀ ਸੀ। ਪੰਥ ਨੇ ਇਹੋ ਜਿਹੀਆਂ ਕਈ ਫਿਲਮਾਂ ਜਿਹੜੀਆਂ ਬੰਦ ਕਰਾਈਆਂ ਤੁਸੀਂ, ਤੇ ਉਹ ਜਿਹੜੀ ਸਿੱਖ ਸਿਧਾਂਤ ਵਿਰੋਧੀ ਫਿਲਮ ਆਈ ਸੀ ਨਾ, ਨਾਨਕ ਸ਼ਾਹ ਫਕੀਰ, ਤੁਸੀਂ ਤਾਂ ਉਹਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਕਲੀਨ ਚਿੱਟ ਦੇ ਦਿੱਤੀ ਸੀ, ਪਰ ਖਾਲਸਾ ਪੰਥ ਨੇ ਹੀ ਉਹ ਨਾਨਕ ਸ਼ਾਹ ਫਕੀਰ ਫਿਲਮ ਜਿਹੜੀ ਬੰਦ ਆ ਉਹ ਕਰਵਾਈ ਸੀ। ਇਸ ਤਰ੍ਹਾਂ ਕਈ ਜਿਹੜੀਆਂ ਫਿਲਮਾਂ, ਚਾਹੇ ਉਹ ਮਦਰਹੁੱਡ ਫਿਲਮ ਸੀ, ਮੀਰੀ ਪੀਰੀ ਫਿਲਮ ਆਈ ਸੀ, ਹੋਰ ਵੀ ਬੇਅੰਤ ਫਿਲਮਾਂ, ਸਿੰਘ ਇਜ਼ ਕਿੰਗ ਫਿਲਮ, ਸਿੰਘਾਂ ਦੇ ਸਿਨੇਮੇ ਤੱਕ ਜਿਹੜੇ ਆ ਉਹ ਭੰਨ ਦਿੱਤੇ ਸੀ। ਪਰ ਸ਼੍ਰੋਮਣੀ ਕਮੇਟੀ ਵਾਲੇ ਉਦੋਂ ਹੱਥ ਤੇ ਹੱਥ ਧਰ ਕੇ ਬੈਠੇ ਰਹੇ। ਕਿੱਥੇ ਮਰੇ ਹੁੰਦੇ ਸੀ ਉਦੋਂ ਤੁਸੀਂ? ਤੁਹਾਨੂੰ ਉਦੋਂ ਸਿਰਫ ਆਪਣੀ ਜਿਹੜੀ ਆ ਕੁਰਸੀ ਚਾਹੀਦੀ ਸੀ, ਏਸੀਆਂ ਦੇ ਥੱਲੇ ਬੈਠ ਕੇ, ਤੇ ਤੁਸੀਂ ਜਿਹੜਾ ਆਨੰਦ ਮਾਣ ਰਹੇ ਸੀ। ਕੋਈ ਤੁਹਾਨੂੰ ਪੰਥ ਯਾਦ ਨਹੀਂ ਸੀ। ਜੂਨ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਾਵਨ ਸਰੂਪ ਨੂੰ ਗੋਲੀਆਂ ਮਾਰੀਆਂ ਫੌਜ ਨੇ, ਜਦੋਂ ਭਾਰਤੀ ਸਟੇਟ ਨੇ, ਕਾਂਗਰਸ ਨੇ, ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਾਇਆ ਸੀ, ਤੇ ਉਹ ਜਿਹੜਾ ਪਾਵਨ ਸਰੂਪ ਜਿਹੜਾ ਜ਼ਖਮੀ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਤੁਸੀਂ ਕਦੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਨਹੀਂ ਕਰਵਾਏ। ਤੁਹਾਨੂੰ ਇਹ ਸੀ ਕਿ ਕਿਤੇ ਕੇਂਦਰ ਸਰਕਾਰ, ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ, ਕਿਤੇ ਉਹ ਨਾਰਾਜ਼ ਨਾ ਹੋ ਜਾਵੇ, ਤੁਹਾਨੂੰ ਡਰ ਲੱਗਾ ਰਹਿੰਦਾ ਸੀ। ਪਰ ਤੁਸੀਂ ਦੇਖੋ ਕਿ ਜਦੋਂ ਤੁਹਾਡੀ ਸਰਕਾਰ ਨਹੀਂ ਰਹੀ, ਤੁਹਾਡੀ ਭਾਜਪਾ ਦੇ ਨਾਲ ਵੀ ਟੁੱਟ ਗਈ, ਤੇ ਉਦੋਂ ਫਿਰ ਤੁਸੀਂ ਉਹ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਹ ਫਿਰ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਾਏ। ਤੇ ਇੰਨੇ ਸਾਲ ਤੁਸੀਂ ਕਿੱਥੇ ਮਰੇ ਰਹੇ ਸੀ? ਇਹੀ ਤੇ ਪੰਥ ਤੁਹਾਨੂੰ ਤਾਂ ਹੀ ਤੇ ਸਵਾਲ ਕਰਦਾ ਆ, ਤਾਂ ਹੀ ਤੇ ਤੁਹਾਡੀ ਦੁਰਗਤੀ ਹੁੰਦੀ ਹੈ ਕਿ ਤੁਸੀਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਿਉਂ ਨਹੀਂ ਕਰਵਾਉਂਦੇ ਸੀ? ਕਿਉਂ ਤੁਸੀਂ ਜਿਹੜਾ ਮਹਾਰਾਜ ਜੀ ਦਾ ਉਹ ਸਰੂਪ ਸੀ ਉਹ ਲੁਕੋ ਕੇ ਰੱਖਿਆ ਹੋਇਆ ਸੀ? ਪਰ ਬਾਅਦ ਵਿੱਚ ਤੁਸੀਂ ਇੱਕ ਜ਼ਰੂਰ ਜਿਹੜੀ ਸਿਆਸਤ ਖੇਡਣ ਦਾ ਜਿਹੜਾ ਯਤਨ ਕੀਤਾ ਕਿ ਹੁਣ ਇਹ ਪਾਵਨ ਸਰੂਪ ਦਿਖਾ ਕੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਰਾਹੀਂ ਹੁਣ ਜਿਹੜੀ ਸੱਤਾ ਆ ਉਹ ਹਾਸਲ ਕੀਤੀ ਜਾਵੇ। ਪਰ ਸੱਤਾ ਗੁਰੂ ਦੇ ਅੱਗੇ ਝੁਕਣ ਦੇ ਨਾਲ ਹੋਣੀ ਹੈ। ਇਹ ਡਰਾਮੇਬਾਜ਼ੀਆਂ ਕਰਨ ਦੇ ਨਾਲ ਤੁਹਾਨੂੰ ਜਿਹੜੀ ਸੱਤਾ ਆ ਉਹ ਨਹੀਂ ਮਿਲਣੀ। ਕਾਂਗਰਸ ਨੇ ਜੋ ਕੁਝ ਕੀਤਾ ਉਹ ਤਾਂ ਕੀਤਾ ਹੀ, ਪਰ ਤੁਸੀਂ ਵੀ ਸਾਡੇ ਨਾਲ ਜਿਹੜੀ ਘਾਟ ਆ ਉਹ ਨਹੀਂ ਕੀਤੀ। ਤੁਸੀਂ ਕਾਂਗਰਸੀਆਂ ਦੇ ਨਾਲ ਵੀ ਜੱਫੀਆਂ ਪਾਈ ਰੱਖੀਆਂ। ਰਵਨੀਤ ਬਿੱਟੂ ਦੇ ਨਾਲ ਤੁਹਾਡੀਆਂ ਤਸਵੀਰਾਂ ਮਿਲ ਜਾਂਦੀਆਂ, ਇੰਦਰਾ ਗਾਂਧੀ ਦੇ ਨਾਲ ਜਿਹੜੀਆਂ ਤੁਹਾਡੀਆਂ ਤਸਵੀਰਾਂ ਮਿਲ ਜਾਂਦੀਆਂ, ਚੋਰੀ ਛਿਪੇ ਤੁਸੀਂ ਉਹਦੇ ਨਾਲ ਜਿਹੜੀਆਂ ਮੀਟਿੰਗਾਂ ਆ ਉਹ ਵੀ ਕਰਦੇ ਰਹੇ ਹੋ। ਕਾਂਗਰਸੀਆਂ ਨੂੰ ਤੁਸੀਂ ਅਹੁਦਿਆਂ ਦੇ ਨਾਲ ਜਿਹੜਾ ਆ ਉਹ ਨਿਵਾਜਦੇ ਰਹੇ ਹੋ। ਇਹ ਨਾ ਕਿਹੋ ਕਿ ਅਸੀਂ ਝੂਠ ਬੋਲ ਰਹੇ ਹਾਂ। ਕਮਲਨਾਥ ਨੂੰ, ਜਿਹਨੇ ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਾਇਆ ਸੀ, ਪ੍ਰਕਾਸ਼ ਸਿੰਘ ਬਾਦਲ ਉਹਨੂੰ ਗੁਲਦਸਤੇ ਭੇਟ ਕਰਦਾ ਫਿਰਦਾ ਆ। ਇਹ ਤੁਹਾਡੀਆਂ ਜਿਹੜੀਆਂ ਤਸਵੀਰਾਂ ਆ ਉਹ ਸਾਹਮਣੇ ਆ। ਜਿਹੜਾ ਕਾਂਗਰਸ ਦੇ ਹੁਕਮਾਂ ਤਹਿਤ ਹੀ ਕੀਤਾ ਸੀ ਨਾ, ਸੁਮੇਧ ਸੈਣੀ ਨੇ, ਤੁਸੀਂ ਅਹੁਦੇ ਦਿੱਤੇ ਕਿ ਨਹੀਂ ਬਾਦਲ ਸਰਕਾਰ ਨੇ? ਤੁਸੀਂ ਇੰਨੇ ਜ਼ਿਆਦਾ ਖਾਲਸਾ ਪੰਥ ਦੇ ਨਾਲ ਵੈਰ ਕਮਾਏ ਆ ਨਾ ਕਿ ਪੰਥ ਤੁਹਾਨੂੰ ਮਾਫ ਨਹੀਂ ਕਰ ਸਕਦਾ, ਪੰਥ ਤੁਹਾਨੂੰ ਜਿਹੜਾ ਆ ਉਹ ਬਖਸ਼ ਨਹੀਂ ਸਕਦਾ। ਸ਼੍ਰੋਮਣੀ ਕਮੇਟੀ ਵਾਲਿਓ, ਅਸੀਂ ਕਿਵੇਂ ਭੁੱਲ ਜਾਈਏ, ਬਾਦਲ ਦਲਿਓ ਅਸੀਂ ਕਿਵੇਂ ਭੁੱਲ ਜਾਈਏ ਕਿ ਤੁਸੀਂ ਸਿਰਸੇ ਵਾਲੇ ਦੀ ਫਿਲਮ ਚਲਾਉਣ ਦੇ ਵਾਸਤੇ ਤੇ ਪੁਲਿਸ ਨੂੰ ਰਾਖੀ ਦੇ ਉੱਤੇ ਬਿਠਾਇਆ ਸੀ। ਤੁਸੀਂ ਸ਼੍ਰੋਮਣੀ ਕਮੇਟੀ, ਬਾਦਲ ਸਰਕਾਰ ਨੇ, ਬਾਦਲਾਂ ਦੀ ਪੁਲਿਸ ਨੇ ਜਗ੍ਹਾ ਜਗ੍ਹਾ ਦੇ ਉੱਤੇ ਸਿਰਸੇ ਵਾਲੇ ਦੀ ਜਿਹੜੀ ਫਿਲਮ ਆ ਉਹ ਚਲਾਈ, ਤੇ ਉਸ ਫਿਲਮ ਦੀ ਜਿਹੜੀ ਰਾਖੀ ਆ ਉਹ ਕੀਤੀ। ਉਦੋਂ ਸ਼੍ਰੋਮਣੀ ਕਮੇਟੀ ਵਾਲੇ ਜਿੰਨੇ ਵੀ ਮੈਨੇਜਰ, ਸਕੱਤਰ ਆ, ਉਦੋਂ ਇਹਨਾਂ ਨੇ ਪੰਥਕ ਸਿਧਾਂਤਾਂ ਦੀ ਜਿਹੜੀ ਰਾਖੀ ਆ ਉਹ ਕਿਉਂ ਨਾ ਕੀਤੀ? ਉਦੋਂ ਕਿਉਂ ਨਾ ਬੋਲੇ? ਉਦੋਂ ਵੀ ਤੁਹਾਨੂੰ ਬੋਲਣਾ ਚਾਹੀਦਾ ਸੀ। ਪਰ ਉਦੋਂ ਤੇ ਤੁਸੀਂ ਆ ਬੀਬੇ ਪੁੱਤ ਬਣ ਕੇ ਬੈਠੇ ਸੀ ਕਿ ਕਿਤੇ ਬਾਦਲ ਸਾਹਿਬ ਨਾਰਾਜ਼ ਨਾ ਹੋ ਜਾਣ। ਦੋ ਲਾਂਤੇ ਆ ਤੁਹਾਡੇ ਸਾਰੇ ਮੈਨੇਜਰਾਂ ਦੇ ਉੱਤੇ, ਸਕੱਤਰਾਂ ਦੇ ਉੱਤੇ, ਪ੍ਰਧਾਨਾਂ ਦੇ ਉੱਤੇ। ਆ ਜਿੰਨੇ ਵੀ ਬਾਦਲ ਦਲ ਦੇ ਹੁਣ ਕੋਈ ਬਾਗੀ ਧੜਾ ਫਿਰਦਾ ਆ, ਭਾਵੇਂ ਕੋਈ ਕੁਝ ਫਿਰਦਾ ਹੈ, ਉਦੋਂ ਸਾਰੇ ਜਿਹੜਾ ਚੁੱਪ ਆ ਰਹੇ ਸੀ। ਉਦੋਂ ਵੀ ਬੋਲਣਾ ਚਾਹੀਦਾ ਸੀ ਕਿ ਜੋ ਕੁਝ ਬਾਦਲ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਆ, ਉਹ ਸਿਰਸੇ ਵਾਲੇ ਦੀ MSG ਫਿਲਮ ਚਲਵਾਈ ਜਾ ਰਹੀ ਆ ਤੇ ਉਹਦੀ ਰਾਖੀ ਕੀਤੀ ਜਾ ਰਹੀ ਆ। ਉਦੋਂ ਸ਼੍ਰੋਮਣੀ ਕਮੇਟੀ ਦੀ ਗੁੰਡਾ ਟਾਸਕ ਫੋਰਸ ਕਿੱਥੇ ਸੀ? ਉਦੋਂ ਕਿਉਂ ਨਾ ਡਾਂਗਾ ਲੈ ਕੇ ਬਾਹਰ ਨਿਕਲੇ? ਜਿਹੜੀਆਂ ਡਾਂਗਾ ਤੁਸੀਂ ਪੰਥਕ ਗੁਰਸਿੱਖਾਂ ਦੇ ਉੱਤੇ ਮਾਰਦੇ ਹੁੰਦੇ ਹੋ, ਉਦੋਂ ਜਾ ਕੇ ਉਹੀ ਜਿਹੜੀਆਂ ਡਾਂਗਾ ਆ ਉਹ ਸਿਰਸੇ ਵਾਲੇ ਦੇ ਚੇਲਿਆਂ ਦੇ ਮਾਰਦੇ। ਪਰ ਤੁਸੀਂ ਉਹਨਾਂ ਨੂੰ, ਸਿਰਸੇ ਵਾਲੇ ਦੇ ਚੇਲਿਆਂ ਨੂੰ ਕੁਝ ਨਹੀਂ ਕਹਿਣਾ ਸੀ। ਉਹਨਾਂ ਨੂੰ ਤਾਂ ਤੁਸੀਂ ਆਪਣੇ ਭਾਪਾ ਜੀ ਬਣਾਇਆ ਹੋਇਆ ਸੀ ਸਿਰਸੇ ਵਾਲੇ ਨੂੰ। ਸ਼ਰਮ ਕਰੋ ਯਾਰ। ਅੱਜ ਜਿਵੇਂ ਤੁਸੀਂ ਕੰਗਨਾ ਰਣੌਤ ਦੀ ਫਿਲਮ ਰੁਕਵਾਉਣ ਦੇ ਲਈ ਬਾਹਰ ਆਏ ਹੋ ਨਾ, ਕਿਉਂਕਿ ਤੁਹਾਡੇ ਤੋਂ ਸੱਤਾ ਨਹੀਂ ਹੈਗੀ, ਠੀਕ ਆ, ਤੇ ਜਦੋਂ ਤੁਹਾਡੇ ਕੋਲ ਸੱਤਾ ਸੀ ਨਾ, ਉਦੋਂ ਵੀ ਤੁਹਾਨੂੰ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਰੁਕਵਾਉਣੀਆਂ ਚਾਹੀਦੀਆਂ ਸੀ। ਉਦੋਂ MSG ਫਿਲਮ ਸਿਰਸੇ ਵਾਲੇ ਦੀ ਤੁਸੀਂ ਜਗ੍ਹਾ ਜਗ੍ਹਾ ਦੇ ਉੱਤੇ ਉਹਦੀ ਰਾਖੀ ਕਰਦੇ ਰਹੇ, ਤੇ ਜਿਹੜੇ ਗੁਰਸਿੱਖ ਪੰਥਕ ਜਥੇਬੰਦੀਆਂ ਵਿਰੋਧ ਕਰਦੀਆਂ ਸੀ, ਤੁਸੀਂ ਕਿਵੇਂ ਉਹਨਾਂ ਨੂੰ ਜਿਹੜਾ ਆ ਕੁੱਟਿਆ, ਕਿਵੇਂ ਤੁਸੀਂ ਉਹਨਾਂ ਨੂੰ ਮਾਰਿਆ, ਕਿਵੇਂ ਉਹਨਾਂ ਨੂੰ ਜਿਹੜਾ ਆ ਤੁਸੀਂ ਉਹਨਾਂ ਦੇ ਉੱਤੇ ਕਹਿਰ ਕਰਕੇ ਉਹਨਾਂ ਨੂੰ ਘਰਾਂ ਦੇ ਵਿੱਚ ਜਿਹੜਾ ਬਿਠਾਈ ਰੱਖਿਆ, ਘਰਾਂ ਦੇ ਵਿੱਚ ਪੁਲਿਸ ਭੇਜ ਦਿੱਤੀ, ਗ੍ਰਿਫਤਾਰੀਆਂ ਤੁਸੀਂ ਕੀਤੀਆਂ, ਤੁਸੀਂ ਬਖਸ਼ਿਆ ਕੋਈ? ਤੇ ਅੱਜ ਤੁਸੀਂ ਬਹੁਤ ਜਿਹੜੇ ਪਖੰਡ ਆ ਉਹ ਕਰਦੇ ਫਿਰਦੇ ਹੋ ਕਿ ਤੁਹਾਡੇ ਵਰਗਾ ਕਿ ਸ਼ਾਇਦ ਕੋਈ ਹੋਣਾ ਹੀ ਨਹੀਂ ਆ। ਇਹ ਖਾਲਸਾ ਪੰਥ ਬੜਾ ਬੇਅੰਤ ਆ। ਤੁਹਾਡੀ ਹਰ ਇੱਕ ਕਰਤੂਤ ਪੰਥ ਨੇ ਯਾਦ ਰੱਖੀ ਹੋਈ ਹੈ।
ਅੱਜ ਜਦੋਂ ਤੁਸੀਂ ਸੜਕਾਂ ਦੇ ਉੱਤੇ ਉਤਰੇ ਹੋ ਨਾ, ਤੇ ਤੁਸੀਂ ਸਿਰਫ ਇੱਕ ਪੰਥਕ ਬਣਨ ਦੇ ਡਰਾਮੇ ਕੀਤੇ ਆ। ਤੇ ਜੇ ਤੁਸੀਂ ਉਦੋਂ ਹੀ ਉਤਰੇ ਹੁੰਦੇ ਤੇ ਅਸੀਂ ਮੰਨਦੇ ਕਿ ਤੁਹਾਡੇ ਅੰਦਰ ਕੋਈ ਹੈ ਪੰਥਕ ਜਜ਼ਬਾ, ਕੋਈ ਪੰਥਕ ਦਰਦ ਹੈ ਆ ਕਿ ਸ਼੍ਰੋਮਣੀ ਕਮੇਟੀ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾ ਰਹੀ ਹੈ, ਪਰ ਉਦੋਂ ਨਹੀਂ। ਉਦੋਂ ਤਾਂ ਤੁਸੀਂ ਸਿਰਸੇ ਵਾਲੇ ਦੇ ਖਿਲਾਫ ਇੱਕ ਲਫ਼ਜ਼ ਨਹੀਂ ਸੀ ਬੋਲਦੇ, ਸਗੋਂ ਉਹਨੂੰ ਜਿਹੜੀ ਮਾਫੀ ਦਿੱਤੀ ਗਈ ਹੈ ਉਹਨੂੰ ਸਹੀ ਠਹਿਰਾਉਣ ਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ 95 ਲੱਖ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਦੇ ਵਿੱਚੋਂ ਦਿੱਤੇ। ਕਿੱਥੇ ਤੁਸੀਂ ਯਾਰ ਲੇਖਾ ਦੇਵੋਗੇ? ਕਿੱਥੇ ਮਰੇ ਸੀ ਉਦੋਂ ਆ ਸਾਰੇ ਸਕੱਤਰ ਮੈਨੇਜਰ? ਕਿਉਂ ਨਹੀਂ ਸੀ ਬੋਲਦੇ? ਤੇ ਜਿਹੜੇ ਪੰਥਕ ਗੁਰਸਿੱਖ ਬੋਲਦੇ ਸੀ, ਆ ਸਾਰੇ ਮੈਨੇਜਰ ਸਕੱਤਰ ਉਹਨਾਂ ਦੇ ਉੱਤੇ ਹੱਸਦੇ ਸੀ। ਤੁਸੀਂ ਤਾਂ ਕਹਿੰਦੇ ਸੀ ਜੀ ਇਹ ਜੀ ਰੌਲਾ ਪਾਉਂਦੇ ਪਾਈ ਜਾਣ, ਪਰ ਨਹੀਂ, ਰੌਲਾ ਨਹੀਂ ਸੀ ਪਾਉਂਦੇ। ਉਹਨਾਂ ਦੇ ਅੰਦਰ ਗੁਰੂ ਪ੍ਰਤੀ ਦਰਦ ਸੀ, ਉਹਨਾਂ ਦੇ ਅੰਦਰ ਪੰਥ ਪ੍ਰਤੀ ਦਰਦ ਸੀ, ਉਹ ਬੋਲਦੇ ਸਨ। ਪਰ ਅੱਜ ਵੇਖੋ, ਆ ਸੁਖਬੀਰ ਬਾਦਲ ਮਾਫੀਆਂ ਮੰਗਦਾ ਫਿਰਦਾ ਸੀ ਨਾ ਇੱਥੇ ਆ ਕੇ, ਤੇ ਤੁਸੀਂ ਵੀ ਸਾਰੇ ਜਿਹੜੇ ਧੋਣਾ ਸੁੱਟ ਕੇ ਜਿਹੜਾ ਆ ਉਹ ਖੜੇ ਸੀ। ਤੁਸੀਂ ਜਿਹੜੀਆਂ ਪੰਥ ਅਤੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਹੈ ਨਾ, ਉਹ ਪੰਥ ਕਦੇ ਵੀ ਨਹੀਂ ਭੁੱਲੇਗਾ। ਤੇ ਜੇਕਰ ਕਿਤੇ ਭਾਜਪਾ ਦੇ ਨਾਲ ਤੁਹਾਡੀ ਸਾਂਝ ਹੁੰਦੀ ਅਜੇ ਵੀ ਜਨਤਕ ਤੌਰ ਦੇ ਉੱਤੇ, ਤੇ ਤੁਸੀਂ ਕੰਗਣਾ ਦੇ ਖਿਲਾਫ ਚੂੰ ਨਹੀਂ ਕਰਨੀ ਸੀ। ਜਿਵੇਂ ਉਹ ਹੈਗਾ ਸੀ ਨਾ ਇੱਕ ਸੋਨੀ ਗੁਰਦਾਸਪੁਰ ਦਾ ਸ਼ਿਵ ਸੈਨਿਕ, ਤੇ ਉਹ ਕਿਵੇਂ ਤੁਸੀਂ ਬਾਦਲ ਸਰਕਾਰ ਨੇ, ਸ਼੍ਰੋਮਣੀ ਕਮੇਟੀ ਨੇ ਉਹਦੀ ਜਿਹੜੀ ਰਾਖੀ ਆ ਉਹ ਕੀਤੀ। ਉਹਦੇ ਪਿੱਛੇ ਜੇ ਜਦੋਂ ਗੋਲੀ ਵੀ ਵੱਜੀ ਸੀ ਤੇ ਬਾਦਲ ਸਰਕਾਰ ਮਿੰਟੋ ਮਿੰਟ ਭੱਜਾ ਆਇਆ ਸੀ। ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦਾ ਬਿਆਨ ਤੱਕ ਜਦੋਂ ਦੇ ਦਿੱਤਾ, ਤੇ ਸ਼੍ਰੋਮਣੀ ਕਮੇਟੀ ਚੂੰ ਤੱਕ ਨਹੀਂ ਕਰਦੀ ਸੀ ਜਦੋਂ ਇਹਨਾਂ ਦੀ ਆਪਣੀ ਜਿਹੜੀ ਆ ਸਰਕਾਰ ਹੁੰਦੀ ਸੀ ਬਾਦਲਾਂ ਦੀ। ਪਰ ਜਦੋਂ ਤੁਹਾਡੇ ਕੋਲ ਰਾਜ ਭਾਗ ਤੁਹਾਡਾ ਉੱਜੜ ਗਿਆ, ਤੇ ਹੁਣ ਤੁਸੀਂ ਜ਼ਰੂਰ ਜਿਹੜੇ ਡਰਾਮੇ ਕਰਨ ਦੇ ਜਿਹੜੇ ਯਤਨ ਆ ਉਹ ਕੀਤੇ ਹੋਏ ਆ, ਪਰ ਡਰਾਮੇ ਨਾ ਕਰੋ, ਪੰਥ ਦੇ ਲਈ ਜੂਝੋ, ਪੰਥ ਦੇ ਚੜ੍ਹਦੀ ਕਲਾ। ਇਹ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਸੀ, ਪਰ ਬਾਦਲ ਦਲ ਨੇ ਜਾਂ ਬਾਦਲ ਦਲ ਦੀ ਭਗਤੀ ਦੇ ਵਿੱਚ ਲੀਨ ਹੋ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ, ਮੈਨੇਜਰਾਂ, ਸਕੱਤਰਾਂ ਨੇ, ਸਾਰਿਆਂ ਨੇ ਇਹ ਅਕਾਲੀ ਦਲ ਦਾ ਵੀ ਵਕਾਰ ਰੋਲਿਆ ਤੇ ਸ਼੍ਰੋਮਣੀ ਕਮੇਟੀ ਦਾ ਵੀ ਜਿਹੜਾ ਵਕਾਰ ਆ ਰੋਲਿਆ। ਸਾਡੀ ਮਾਨਮਤੀ ਸੰਸਥਾ ਨੂੰ ਤੁਸੀਂ ਮਾਨਮਤੀ ਰਹਿਣ ਹੀ ਨਹੀਂ ਦਿੱਤਾ, ਤੁਸੀਂ ਤਾਂ ਕਲੰਕਿਤ ਕਰਕੇ ਰੱਖ ਦਿੱਤਾ। ਪਰ ਤੁਸੀਂ ਸਾਰੇ ਜਿਹੜੇ ਇਤਿਹਾਸ ਦੇ ਵਿੱਚ ਕਲੰਕਿਤ ਬਣ ਚੁੱਕੇ ਹੋਏ ਹੋ। ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਹਨਤਾਂ ਪਾਉਣਗੀਆਂ। ਤੇ ਜੇ ਕਿਤੇ ਤੁਹਾਡੀ ਸਰਕਾਰ ਹੁੰਦੀ ਨਾ, ਤੇ ਤੁਸੀਂ ਕੰਗਨਾ ਰਣੌਤ ਨੂੰ ਕਿਸੇ ਦੇਵੀ ਦਾ ਜਿਹੜਾ ਖਿਤਾਬ ਆ ਉਹ ਤੁਸੀਂ ਦੇ ਦੇਣਾ ਸੀ, ਤੁਸੀਂ ਉਹਨੂੰ ਪੂਜਨੀਕ ਮਾਤਾ ਬਣਾ ਦੇਣਾ ਸੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਬਾਦਲ ਦਲੀਆਂ ਨੇ। ਪਰ ਇਹ ਪੰਥਕ ਗੁਰਸਿੱਖੀ ਆ ਜਿਹੜੇ ਹਰੇਕ ਪੰਥਕ ਮੁੱਦੇ ਦੇ ਉੱਤੇ ਖੜਦੇ ਆ ਤੇ ਸੰਘਰਸ਼ ਜਿਹੜਾ ਆ ਉਹ ਕਰਦੇ ਆ। ਪਰ ਸ਼੍ਰੋਮਣੀ ਕਮੇਟੀ ਤਾਂ ਉਦੋਂ ਭਾਜਪਾ ਦੇ ਨਾਲ ਜੱਫੀਆਂ ਪਾਈ ਫਿਰਦੀ ਸੀ। ਹਰੇਕ ਪੰਥ ਦੁਖੀ ਦੇ ਨਾਲ ਜਿਹੜੀਆਂ ਤੁਹਾਡੀਆਂ ਤਸਵੀਰਾਂ ਮਿਲ ਜਾਂਦੀਆਂ, RSS ਦੇ ਮੁਖੀ ਮੋਹਨ ਭਾਗਵਤ, ਉਹਦੇ ਨਾਲ ਵੀ ਤੁਸੀਂ ਜੱਫੀਆਂ ਪਾਉਂਦੇ ਹੋ। ਤੇ ਜੇ ਕਿਤੇ ਕੰਗਨਾ ਰਣੌਤ ਇੱਥੇ ਭਾਜਪਾ ਸਰਕਾਰ ਦੇ ਨਾਲ ਤੁਹਾਡੀ ਜਾਰੀ ਹੁੰਦੀ, ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਬਿਠਾ ਕੇ ਤੇ ਤੁਸੀਂ ਉਹਨੂੰ ਚਾਹ ਪਕੌੜੇ ਖਵਾਉਣੇ ਸੀ। ਤੁਸੀਂ ਉਹਨੂੰ ਕਹਿਣਾ ਸੀ ਕੰਗਨਾ ਜੀ ਅਸੀਂ ਤਾਂ, ਤੁਸੀਂ ਕਹਿਣਾ ਸੀ ਕਿ ਸਾਰੀ ਸ਼੍ਰੋਮਣੀ ਕਮੇਟੀ ਜਿੰਨੀ ਟਾਸਕ ਫੋਰਸ, ਜਿੰਨੇ ਮੈਨੇਜਰ, ਸਕੱਤਰ, ਉਹ ਸਾਰੇ ਤੁਹਾਡੀ ਫਿਲਮ ਦੇਖਣ ਜਾਣਗੇ। ਤੁਸੀਂ ਤਾਂ ਫਿਰ ਇਹ ਕਹਿਣਾ ਸੀ ਕਿ ਅਸੀਂ ਕੰਗਨਾ ਜੀ ਤੁਹਾਡੀ ਫਿਲਮ ਦੀ ਪ੍ਰਮੋਸ਼ਨ ਕਰਾਂਗੇ, ਇਹ ਕਹਿਣਾ ਸੀ ਤੁਸੀਂ। ਹੱਦ ਆ ਯਾਰ ਤੁਹਾਡੀ। ਅਗਲੀ ਵੀਡੀਓ ਦੇ ਵਿੱਚ ਤੁਹਾਡੀਆਂ ਹੋਰ ਵੀ ਜਿਹੜੀਆਂ ਕਰਤੂਤਾਂ ਆ ਉਹ ਸੰਗਤਾਂ ਦੇ ਸਾਹਮਣੇ ਰੱਖਾਂਗੇ ਕਿ ਜੋ ਕੁਝ ਸੁਖਬੀਰ ਸਿੰਘ ਬਾਦਲ ਨੇ ਮੁਕਤਸਰ ਸਾਹਿਬ ਵਿਖੇ ਬਕਵਾਸ ਕੀਤੀ ਹੈ ਨਾ, ਸ੍ਰੀ ਅਕਾਲ ਤਖਤ ਸਾਹਿਬ ਦੀ ਹੇਠੀ ਕਰਨੀ ਚਾਹੀਏ, ਤੇ ਜਿਹੜਾ ਪੰਥ ਨੂੰ ਵੰਗਾਰਿਆ, ਅਗਲੀ ਵੀਡੀਓ ਉਸ ਬਾਰੇ ਸਾਂਝੀ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਦਾਸ ਰਣਜੀਤ ਸਿੰਘ, ਵਿਦਿਆਰਥੀ, ਦਮਦਮੀ ਟਕਸਾਲ, ਮੁੱਖ ਸੇਵਾਦਾਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।